ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਖਬਰ ਤੇ ਨਜ਼ਰ। ਅੱਜ 16 ਮਾਰਚ ਦਿਨ ਹੈਗਾ ਜੀ ਸ਼ਨੀਚਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500 ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜੀ ਐਂਡ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਸੁਖਬੀਰ ਬਾਦਲ ਨੂੰ ਹੋਇਆ ਕਰੋਨਾ, ਰਿਪੋਰਟ ਆ ਗਈ ਜੀ ਪੋਜ਼ੀਟਿਵ। ਹਾਂਜੀ, ਦੇਖ ਲਓ ਕਰੋਨਾ ਕਿੰਨਾ ਕਹਿ ਲਈਏ ਕਿ ਨਾ ਮਤਲਬ ਕਿ ਇਹਨਾਂ ਤੇ ਦਿਆਲ ਸੀਗਾ ਅਕਾਲੀ ਦਲ ਵਾਲਿਆਂ ਤੇ ਜੀ। ਇਹ ਵੇਖ ਲਓ ਪ੍ਰਧਾਨ ਸਾਹਿਬ ਤੇ ਹੁਣ ਮੁਸਲਸਲ ਜੇ ਦੇਖੀਏ ਤਾਂ ਪਿਛਲੇ ਮਾਰਚ ਤੋਂ ਹੀ ਲੱਗੇ ਹੋਏ ਆ। ਜਦੋਂ ਜ਼ਹਿਰ ਦੇ ਵਿੱਚ ਪਹਿਲਾਂ ਤੇ ਕੰਪੇਨ ਕਰ ਰਹੇ ਸੀਗੇ ਬਿੱਲਾਂ ਦੇ ਹੱਕ ਦੇ ਵਿੱਚ, ਬੜਾ ਜ਼ਬਰਦਸਤ ਪ੍ਰਚਾਰ ਸੀਗਾ ਕਿ ਬਿੱਲ ਬਹੁਤ ਅੱਛੇ ਨੇ। ਨਾਲ ਵਿਰਸਾ ਸਿੰਘ ਬਲਟੋਆ ਹੋਰੀ ਲੱਗੇ ਹੋਏ ਸੀਗੇ, ਸ਼ਰਨਜੀਤ ਸਿੰਘ ਢਿੱਲੋਂ ਵਰਗੇ, ਮਤਲਬ ਤਮਾਮ ਜਿਹੜੀ ਲੀਡਰਸ਼ਿਪ ਸੀਗੀ ਉਹ ਬੜਾ ਠੋਕ ਕੇ ਪ੍ਰਚਾਰ ਕਰ ਰਹੀ ਸੀ। ਦਿਨ ਰਾਤ ਦਾ ਮਿਹਨਤ ਦਾ ਨਾਂ ਸੀਗਾ ਉਹਨਾਂ ਦਾ, ਉਸ ਟਾਈਮ ਮਿਹਨਤ ਸੀਗੀ ਤੇ ਕਹਿ ਲਓ ਕਿ ਪੂਰਾ ਜੋ ਰਹਿਣ ਲੱਗਿਆ ਪਿਆ ਸੀਗਾ ਕਿ ਗੱਲ ਜਿਹੜੀ ਆ ਉਹ ਸਿਰੇ ਲਾਉਣੀ ਆ। ਫਿਰ ਉਸ ਤੋਂ ਬਾਅਦ ਕਹਿ ਲਓ ਕਿ ਸਮੀਕਰਨ ਬਦਲ ਗਏ ਜਾਂ ਹਾਲਾਤ ਬਦਲ ਗਏ ਜਾਂ ਸੋਚ ਬਦਲ ਗਈ। ਉਸ ਤੋਂ ਬਾਅਦ ਫਿਰ ਸਾਰਾ ਜ਼ੋਰ ਲੱਗ ਗਿਆ ਵਿਰੋਧ ਦੇ ਵਿੱਚ, ਮਤਲਬ ਕਿ ਲਗਾਤਾਰ ਪ੍ਰੋਗਰਾਮ ਲੋਕਾਂ ਦੇ ਵਿੱਚ ਲਾਮਬੰਦੀ, ਜਿਹਨਾਂ ਦਾ ਅਕਾਲੀ ਦਲ ਦਾ ਜਿਹੜਾ ਹੇਠਲਾ ਕਾਡਰ ਹੈ ਉਹਨੂੰ ਵੀ ਝੋਕ ਦਿੱਤਾ ਗਿਆ ਕਿ ਭਾਈ ਤੁਸੀਂ ਸੇਵਾ ਕਰਨੀ। ਚਲੋ ਅੱਛੀ ਗੱਲ ਆ, ਆਪਾਂ ਸਾਰੇ ਦੇਖਦੇ ਹਾਂ ਕਿ ਰਾਜਨੀਤੀ ਆਪਣੇ ਘਰ ਘਰ ਦੇ ਵਿੱਚ ਹੈ, ਮਤਲਬ ਕਿ ਪਹੁੰਚੀ ਹੋਈ ਆ। ਸਾਰੀਆਂ ਪਾਰਟੀਆਂ ਨੇ ਆਪਣਾ ਕਾਡਰ ਜਿਹੜਾ ਝੋਕਿਆ ਸੀਗਾ। ਤਾਂ ਕਹਿਣ ਦਾ ਭਾਵ ਇਹ ਆ ਕਿ ਉਦੋਂ ਵੀ ਕਰੋਨਾ ਜਿਹੜਾ ਉਹ ਦੂਰ ਰਿਹਾ ਅਕਾਲੀਆਂ ਤੋਂ, ਮਤਲਬ ਕਿ ਉਸ ਟਾਈਮ ਵੀ। ਹੁਣ ਤੀਜਾ ਪੜਾਅ ਜਿਹੜਾ ਉਹ ਆ ਗਿਆ ਇਲੈਕਸ਼ਨ ਮੋਡ ਦਾ। ਪ੍ਰਧਾਨ ਜੀ ਨੇ ਆਪਣੀਆਂ ਵਾਗਾਂ ਖਿੱਚ ਲਈਆਂ ਸਿਆਸੀ ਘੋੜੇ ਦੀਆਂ ਕਿ ਲਓ ਭਾਈ ਹੁਣ ਦਗੜ ਕਰਾ ਦਈਏ ਕਿਹੜਾ। ਤਾਂ ਐਨ ਮੌਕੇ ਤੇ ਯਾਨੀ ਹਾਲੇ ਜਿਵੇਂ ਕਹਿ ਲਓ ਕਿ ਬਸ ਲਾਂਘ ਪੱਟ ਗਈ, ਖੂਹ ਖਾਤਾ ਜਿਹੜਾ ਤਿਆਰ ਮਿਲਿਆ ਤੇ ਨਾਲ ਦੀ ਨਾਲ ਹੀ ਕਰੋਨਾ ਦਾ ਡੰਗ ਵੱਜ ਗਿਆ। ਵੈਸੇ ਹੈਰਾਨਗੀ ਨਹੀਂ ਹੈ ਤੁਹਾਨੂੰ ਕਿ ਦੇਖੋ 1 ਸਾਲ ਤੋਂ ਇੱਕ ਵਿਅਕਤੀ ਲਗਾਤਾਰ ਇਕੱਠਾਂ 'ਚ ਜਾ ਰਿਹਾ, ਲਗਾਤਾਰ ਮੁਸਲਸਲ, ਪਰ ਕਰੋਨਾ ਨੂੰ ਛੂਹ ਨਹੀਂ ਪਾਇਆ। ਚਾਹੇ ਉਹ ਪੀਕ ਤੇ ਸੀ ਤੇ ਚਾਹੇ ਉਹ ਕਹਿ ਲਓ ਕਿ ਵੀਕ ਹੋ ਗਿਆ, ਚਾਹੇ ਉਹ ਪੀਕ ਹੋ ਗਿਆ, ਜੋ ਮਰਜ਼ੀ ਕਹਿ ਲਓ, ਪਰ ਕਿਸੇ ਅਕਾਲੀ ਦਲ ਨੇ ਆਗੂ ਨੇ ਜਾਂ ਕਾਰਕੁਨ ਨੇ ਜਾਂ ਪ੍ਰਧਾਨ ਨੇ ਕਦੇ ਸ਼ਿਕਾਇਤ ਨਹੀਂ ਕੀਤੀ ਕਿ ਕਰੋਨਾ ਸਾਨੂੰ ਜਿਹੜਾ ਜੀ ਉਹ ਤੰਗ ਕਰ ਰਿਹਾ। ਪਰ ਅੱਜ ਅਚਾਨਕ ਪ੍ਰਧਾਨ ਜੀ ਨੇ ਟਵੀਟ ਕੀਤਾ ਮੇਰੇ ਖਿਆਲ ਦੇ ਨਾਲ, ਜਾਂ ਫੇਸਬੁੱਕ ਤੇ ਵੀ ਪੋਸਟ ਪਾਈ ਹੋਈ ਹੈ। ਉਹਨਾਂ ਨੇ ਕਿਹਾ ਕਿ ਭਾਈ ਮੈਂ ਕਰੋਨਾ ਪੋਜ਼ੀਟਿਵ ਆ ਗਿਆ ਤੇ ਜਿਹੜੇ ਵੀ ਮੇਰੇ ਸੰਪਰਕ ਦੇ ਵਿੱਚ ਆਏ ਆ ਕਾਈਂਡਲੀ ਸਾਰੇ ਟੈਸਟ ਕਰਾ ਲਓ। ਹੁਣ ਟੈਸਟ ਦੇਖੋ ਪ੍ਰਧਾਨ ਜੀ ਦਾ ਤਾਂ ਬਹੁਤ ਵੱਡਾ ਕੱਢ ਰਿਹਾ। ਪ੍ਰਧਾਨ ਜੀ ਤੇ ਸਾਡੇ ਲੰਬੀ ਦੀਆਂ ਪੰਚਾਇਤਾਂ ਨਾਲ ਮਿਲੇ। ਪਹਿਲੀ ਗੱਲ ਤੇ ਆ ਕਿ ਮੇਰੇ ਖਿਆਲ ਦੇ ਨਾਲ ਸਾਡੇ 70-72 ਪਿੰਡ ਨੇ ਲੰਬੀ ਦੇ ਵਿੱਚ, ਤੇ ਸਾਰੇ ਪਿੰਡ ਦੇ ਜਿੰਨੇ ਬੰਦੇ ਗਏ ਨੇ ਸਾਰਿਆਂ ਦੇ ਹੋਣੇ ਚਾਹੀਦੇ ਫਿਰ ਤਾਂ ਕਰੋਨਾ ਟੈਸਟ। ਕਿ ਅਗਾਂਹ ਦੇਖੋਗੇ ਜਲਾਲਾਬਾਦ ਵਾਲੇ ਵੀ ਰਗੜੇ ਗਏ, ਅਗਾਂਹ ਫਿਰ ਉਹ ਤੁਹਾਨੂੰ ਪਤਾ ਹੀ ਹੈ ਉਹਨਾਂ ਦੀ ਭੈਣ ਜੀ ਦਾ ਪਿੰਡ ਆ ਜਾਂਦਾ, ਉਹ ਉਧਰਲੇ ਇਲਾਕੇ ਵਾਲੇ ਵੀ। ਤੇ ਜੇ ਟੈਸਟ ਕਰਵਾਏ ਗਏ ਤੇ ਲੱਖਾਂ ਦੇ ਬਣ ਜਾਣਾ ਮੇਰੇ ਖਿਆਲ ਦੇ ਨਾਲ ਹਿਸਾਬ ਕਿਤਾਬ। ਅਕਾਲੀਆਂ ਨੂੰ ਪੁੱਛ ਲਓ, ਕਹਿੰਦੇ ਲੱਖਾਂ ਦਾ ਇਕੱਠ ਹੈ ਸਾਰੀਆਂ ਰੈਲੀਆਂ। ਤਾਂ ਫਿਰ ਜੇ ਇੰਨੇ ਸਾਰੇ ਟੈਸਟ ਕਰਾ ਲਏ ਜਾਂ ਸੋਚੋ ਫਰਜ਼ ਕਰੋ ਕਿ ਮਾਝੇ ਵਾਲੀ ਰੈਲੀ ਦਾ ਵੀ ਕਰਾ ਲਿਆ ਜਾਵੇ, ਸਾਰੇ ਬੰਦੇ ਟਰੇਸ ਕੀਤੇ ਜਾਣ, ਕੈਪਟਨ ਸਾਹਿਬ ਨੂੰ ਬੜੀ ਮਿਹਨਤ ਕਰਨੀ ਪਵੇ, ਇਕੱਲਾ ਬੰਦਾ ਤਲਾਸ਼ਣਾ, ਤਾਂ ਕਰਨਾ ਜ਼ਰੂਰ ਹੈ ਕਿ ਇਹ ਕਰੋਨਾ ਜਿਹੜਾ ਅੱਗੇ ਨਾ ਵੱਧ ਸਕੇ, ਕਿਉਂਕਿ ਜ਼ਾਲਮ ਹੋ ਚੁੱਕਾ ਕਰੋਨਾ।
ਬਹੁਤ ਜ਼ਿਆਦਾ ਤੇਜ਼ ਹੋ ਗਿਆ ਇਹਨਾਂ ਦਿਨਾਂ ਦੇ ਵਿੱਚ ਆ ਕੇ, ਜਿਵੇਂ ਯਕਦਮ ਪਹਿਲਾਂ ਕਈ ਵਾਰ ਸਲੋ ਸੁੱਟੀ ਜਾਂਦੇ ਆ ਨਾ ਬੋਲਰ ਫਾਸਟ, ਤੇ ਸਲੋਅਰ ਸੁੱਟਦੇ ਯਕਦਮ ਯਾਰਕਰ ਤੇਜ਼ ਮਾਰਦੇ, ਤਾਂ ਅੱਜ ਕੱਲ੍ਹ ਹੁਣ ਕਰੋਨਾ ਯਾਰਕਰ ਮਾਰਨ ਲੱਗ ਗਿਆ। ਤਾਂ ਹੁਣ ਜੇ ਟਰੇਸ ਕਰਨ ਤਾਂ ਫਿਰ ਮੇਰੇ ਖਿਆਲ ਦੇ ਨਾਲ ਘੱਟੋ ਘੱਟ ਕੋਈ 50-60-70 ਹਜ਼ਾਰ ਟੈਸਟ ਬਣਦਾ ਹੈ ਨਾ। ਤੇ ਫਰਜ਼ ਕਰੋ ਜੇ ਸਾਰੇ ਹੀ ਉਹ ਟੈਸਟ ਕਰ ਲਏ ਜਾਂਦੇ ਆ, ਡਾਕਟਰ ਅਮਰ ਸਿੰਘ ਆਜ਼ਾਦ ਕਹਿੰਦੇ ਆ ਕਿ 100 ਕਰਾ ਲਓ ਟੈਸਟ, 80 ਪੋਜ਼ਿਟਿਵ ਵੀ ਆਉਂਦੇ ਆ। ਪਰ ਹੁਣ ਟੈਸਟ ਇਮਾਨਦਾਰੀ ਨਾਲ ਕਿ ਹੈ ਕੁਛ ਵੀ ਨਹੀਂ, 100 ਦੇ ਵਿੱਚੋਂ 2 ਥੋੜੇ ਜਿਹੇ ਜ਼ਿਆਦਾ ਬਿਮਾਰ ਹੋਣਗੇ, ਤੇ ਹੋ ਸਕਦਾ ਹੈ ਮਾੜੀ ਕਿਸਮਤ ਨੂੰ ਜਿਹਦੀ ਇਮਿਊਨਿਟੀ ਵੀਕ ਆ ਜਾਂ ਹੋਰ ਬਿਮਾਰੀ ਹੈ ਕੋਈ ਇੱਕ ਅੱਧਾ ਚੱਲ ਬਸੇ ਇੰਡੀਆ ਦੇ ਵਿੱਚ ਆ ਹੈ। ਪਰ ਗੱਲ ਇਹ ਹੈ ਕਿ ਤੁਸੀਂ ਇਹ ਸੋਚ ਕੇ ਵੇਖੋ ਜੇ ਹਜ਼ਾਰਾਂ ਟੈਸਟ ਇੱਕੋ ਦਿਨ ਹੋਣ ਸਾਰੇ ਟਰੇਸ ਕਰਕੇ ਕੀ ਬਣੂਗਾ। ਮੇਰੇ ਖਿਆਲ ਦੇ ਨਾਲ ਦੁਨੀਆ ਦੇ ਵਿੱਚ ਇੱਕ ਅੰਕੜਾ ਨਿਕਲ ਆਏਗਾ। ਪਰ ਏਦਾਂ ਹੋਣਾ ਨਹੀਂ ਹੈ। ਪ੍ਰਧਾਨ ਜੀ ਸਾਈਡ ਤੇ ਹੋ ਗਿਆ, ਉਹ ਕਹਿੰਦੇ 14 ਦਿਨ ਆਪਾਂ ਖੁਦ ਨੂੰ ਕੁਆਰੰਟੀਨ ਕਰ ਲਿਆ। ਯਾਦ ਕਰੋ ਇੱਥੇ ਜੇ ਕੋਈ ਪੋਜ਼ਿਟਿਵ ਨਿਕਲ ਆਉਂਦਾ ਸੀ, ਘੂ ਕਰਦੀ ਉਹਦੇ ਘਰ ਨੂੰ ਐਂਬੂਲੈਂਸ ਆ ਜਾਂਦੀ, ਬੁਰੇ ਹਾਲ ਉਹਨਾਂ ਦੇ ਘਰ ਦੇ ਅੱਗੇ ਪੋਸਟਰ ਲੱਗ ਜਾਂਦਾ, ਜੀ ਵਿਚਾਰੇ ਕੱਟੇ ਜਾਂਦੇ, ਸਮਾਜਿਕ ਬਾਈਕਾਟ ਹੋ ਜਾਂਦਾ, ਲਾਸ਼ਾਂ ਰੁਲ ਗਈਆਂ, ਆਪਣੇ ਸਾਥ ਛੱਡ ਗਏ। ਪਰ ਦੇਖ ਲਓ ਕਿ ਇਹ ਆਪਣੇ ਘਰ ਦੇ ਵਿੱਚ ਇਤਮਾਨਾਨ ਨਾਲ ਰਹਿਣ। ਇਹ ਵੀ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਸਹੂਲੀਅਤ ਹੈ। ਹੁਣ ਟੈਸਟ ਕਿੱਥੋਂ ਕਰਾਇਆ ਕਿਸੇ ਨੇ ਵੀ ਨਹੀਂ ਪੁੱਛਣਾ ਸੁਖਬੀਰ ਸਿੰਘ ਬਾਦਲ ਨੂੰ ਕਿ ਪਹਿਲਾਂ ਤੁਹਾਨੂੰ ਕੋਈ ਲੋੜ ਨਹੀਂ ਪਈ, ਤੁਸੀਂ ਕਹਿ ਰਹੇ ਹੋ ਕੋਈ ਠੀਕ ਠਾਕ ਆ, ਮੈਨੂੰ ਕੋਈ ਤਕਲੀਫ ਨਹੀਂ ਹੈ। ਜੇ ਤਕਲੀਫ ਨਹੀਂ ਸੀ ਤਾਂ ਟੈਸਟ ਕਿਵੇਂ ਕਰਾਇਆ? ਤੇ ਕੀ ਪਹਿਲਾਂ ਹਰ ਰੋਜ਼ ਟੈਸਟ ਤੁਸੀਂ ਕਰਾਉਂਦੇ ਸੀ? ਕਿਉਂਕਿ ਤੁਹਾਡੀ ਰੋਜ਼ ਦੀ ਜ਼ਿੰਦਗੀ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਨਤਕ ਤੌਰ ਤੇ ਵਿਚਰਨ ਵਾਲੀ ਹੈ ਜੀ। ਬੜੇ ਬਹੁਤ ਸਵਾਲ ਨੇ ਇਹੋ ਜਿਹੇ ਮੁੱਦੇ ਤੇ। ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਪੇਸ਼ ਕੀਤਾ, ਅਗਲੇ ਦਿਨ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਬੀਬੀ ਜੀ ਦੀ ਬਰਸੀ ਸੀ, ਉੱਥੇ ਵਿਰੋਧ ਹੋਇਆ ਤੇ ਅਗਲੇ ਦਿਨ ਕਹਿੰਦੇ ਮੈਂ ਵੀ ਪੋਜ਼ਿਟਿਵ ਹਾਂ, ਉਹ ਵੀ ਨਹੀਂ ਬਾਹਰ ਨਿਕਲੇ, ਉਹ ਵੀ ਕੁਆਰੰਟੀਨ। ਕਮਾਲ ਦੀ ਗੱਲ ਆ। ਇਹ ਇਸ ਕਰਕੇ ਮੈਂ ਜੋੜ ਰਿਹਾ ਕਿਉਂਕਿ ਅੱਜ ਹੀ ਮੇਰੇ ਖਿਆਲ ਦੇ ਨਾਲ ਖਬਰ ਆਈ, ਆਪਾਂ ਕੱਲ ਵੀ ਕੀਤੀ ਸੀ ਵੈਸੇ ਮਾੜੀ ਮੋਟੀ ਗੱਲ, ਕਿ SIT ਨੇ ਚਲਾਨ ਪੇਸ਼ ਕੀਤਾ ਤੇ ਉਹਦੇ ਵਿੱਚ ਪ੍ਰਧਾਨ ਜੀ ਦਾ ਨਾਮ ਆ। ਉਹ ਆਪਾਂ ਨੂੰ ਪਤਾ ਹੀ ਸੀਗਾ ਕਿ ਕਿਹੜੇ ਰਾਜਨੇਤਾ ਦਾ ਜ਼ਿਕਰ ਕਰਦੇ, ਮਤਲਬ ਕਿ ਖਬਰਾਂ ਆ ਗਈਆਂ। ਅੱਜ ਤੱਕ ਪਹਿਰੇਦਾਰ ਨੇ ਵੀ ਖਬਰ ਲਾਈ ਹੋਈ ਆ, ਉਹਨਾਂ ਦੇ ਉੱਥੋਂ ਦੇ ਲੋਕਲ ਨਾਮਾਨਗਾਰ ਨੇ ਉਹਨਾਂ ਦੇ ਹਵਾਲੇ ਨਾਲ ਹੀ, SIT ਦੇ ਹਵਾਲੇ ਨਾਲ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕਈ ਸਵਾਲ ਨੇ ਕਿ ਕੀ ਸਾਰਿਆਂ ਦੇ ਟੈਸਟ ਹੋਣਗੇ ਹੁਣ, ਜਾਂ ਫਿਰ ਕਰੋਨਾ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਟੈਸਟ ਕਰਾਇਆ ਉਸ ਤੋਂ ਬਾਅਦ ਜੇ ਕੋਈ ਪੋਜ਼ਿਟਿਵ ਵੀ ਆ ਜਾਵੇ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ। ਤੁਸੀਂ ਆਪਣੇ ਘਰੇ ਬੈਠੋ, ਆਰਾਮ ਨਾਲ ਲੱਸੀ ਪਾਣੀ ਛਕੋ, ਟੈਲੀਵਿਜ਼ਨ ਦੇਖ ਛੱਡੋ, ਜੇ ਹੋ ਸਕੇ ਤੇ ਪ੍ਰਭੂ ਦਾ ਨਾਮ ਜਪੋ, ਕੋਈ ਫਰਕ ਨਹੀਂ ਹੈ। ਫਿਰ ਇਹਦੇ 'ਚ ਕੀ ਆ? ਇਹਦੇ 'ਚ ਕਿਉਂ ਭੜਕਾਟ ਆ? ਬੱਲੇ ਕਰੋਨਾ ਆ ਗਿਆ, ਕਿਉਂ ਡਰਾ ਰਹੇ ਆ ਲੋਕਾਂ ਨੂੰ? ਜਦੋਂ ਇੱਕ VIP ਬੰਦੇ ਨੂੰ ਕਰੋਨਾ ਹੁੰਦਾ, ਉਹ ਆਰਾਮ ਨਾਲ ਸਟੇਟਸ ਚੇਪ ਦਿੰਦਾ, ਕੋਈ ਉਹਦੇ ਤੇ ਪ੍ਰੋਟੋਕਾਲ ਨਹੀਂ ਹੈ। 200 ਬੰਦਿਆਂ ਤੋਂ ਵੱਧ ਤੁਸੀਂ ਇਕੱਠ ਨਹੀਂ ਕਰ ਸਕਦੇ, 20,000 ਬੰਦਾ ਤੁਸੀਂ ਕਿਵੇਂ ਸੱਦ ਲਿਆ? ਕੋਈ ਜਵਾਬ ਨਹੀਂ ਹੈ। ਅਸੀਂ ਕੋਈ ਵਿਆਹ ਸ਼ਾਦੀ ਕਰਨੀ ਹੈ ਤਦ ਸਾਡੇ ਤੇ ਤੁਸੀਂ ਇੱਕ ਸਕੰਜਾ ਰੱਖ ਦਿੱਤਾ, ਸਾਡੇ ਸੰਸਕਾਰ ਤੇ ਵੀ ਤੁਸੀਂ ਸਕੰਜਾ ਰੱਖ ਦਿੱਤਾ ਕਿ ਇੰਨੇ ਬੰਦੇ ਆਊਗੇ। ਸੋ ਕਮਾਲ ਦੀਆਂ ਗੱਲਾਂ ਨੇ। ਵੈਸੇ ਕਰੋਨਾ ਜਿਹੜਾ ਕਾਫੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਖਰੇਵਾਂ ਜਿਹਾ ਕਰਕੇ ਚੱਲਦਾ ਪਿਆ। ਕਰ ਅਕਾਲੀ ਦਲ ਵਾਸਤੇ ਜੇ ਵੇਖੀਏ ਤਾਂ ਅੱਜ ਸਾਰਾ ਦਿਨ ਹੀ ਖਬਰਾਂ ਇਸ ਤਰ੍ਹਾਂ ਦੀਆਂ ਆਉਣ ਵਾਲੀਆਂ ਸੀ ਨਾ। ਵੈਸੇ ਭਾਈ ਜੋ ਮਰਜ਼ੀ ਆ, ਵਿਚਾਰਕ ਵਖਰੇਵੇਂ ਹੋ ਸਕਦੇ ਆ, ਕੋਈ ਬੰਦਾ ਵਿਸ਼ਲੇਸ਼ਣ ਕਰਦੇ ਆ ਕਿਸੇ ਦੀਆਂ ਨੀਤੀਆਂ ਦੀ ਵਿਰੋਧਤਾ ਕਰ ਸਕਦਾ, ਪਰ ਜ਼ਿਆਤੀ ਤੌਰ ਤੇ ਅਸੀਂ ਸਾਰਿਆਂ ਦੀ ਸਿਹਤਯਾਬੀ ਵਾਸਤੇ ਦੁਆ ਕਰਦੇ, ਚਾਹੇ ਕੋਈ ਵੀ ਆ। ਤਾਂ ਖੈਰ ਦੂਜੀ ਚੀਜ਼ ਜਿਹੜੀ ਆ ਅਕਾਲੀ ਦਲ ਵਾਸਤੇ ਜਿਹੜੀ ਅੱਜ ਕਹਿ ਲਈਏ ਕਿ ਕਾਫੀ ਝਟਕੇ ਵਾਲੀ ਸੀ, ਉਹ ਇਹ ਸੀਗੀ ਕਿ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਸਮੇਤ ਜਿਹੜੇ ਵਿਧਾਇਕਾਂ ਨੇ ਘਰਾਓ ਕਰਨ ਦਾ ਯਤਨ ਕੀਤਾ ਸੀ ਖੱਟਰ ਦਾ, ਤੁਹਾਨੂੰ ਯਾਦ ਹੀ ਹੋਣਾ ਨਾ, ਜਿੱਦਾਂ ਖੱਟਰ ਨੇ ਬਜਟ ਪੇਸ਼ ਕੀਤਾ ਸੀਗਾ, ਤਾਂ ਉਸ ਮਾਮਲੇ ਦੇ ਵਿੱਚ FIR ਦਰਜ ਕਰ ਲਈ ਗਈ ਆ ਇਹਨਾਂ ਵਿਧਾਇਕਾਂ ਬਾਈ ਨੇਮ। ਹਾਲਾਂਕਿ ਬਿਕਰਮ ਸਿੰਘ ਮਜੀਠੀਆ ਕਹਿੰਦੇ ਸਾਡੇ ਤੇ ਜਿਹੜੀ ਮਰਜ਼ੀ ਲਾ ਲਿਓ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ, ਜਿਹੜੀ ਮਰਜ਼ੀ ਧਾਰਾ ਲਾ ਲਿਓ। ਵੈਸੇ ਗਰਜ ਉਹਨਾਂ ਦੀ ਤਗੜੀ ਆ। ਇਸ ਤੋਂ ਇਲਾਵਾ ਇੱਕ ਹੋਰ ਵੀ ਖਬਰ ਆ ਗਈ, ਕੋਈ ਮਾਤਾ ਇਹਨਾਂ ਦਾ ਚੁਗਾਵਾਂ ਤੋਂ ਬਲਾਕ ਸੰਮਤੀ ਮੈਂਬਰ ਸੀ, ਉਹ ਕਾਂਗਰਸੀ ਵਰਕਰ ਦੀ ਹਵੇਲੀ ਢਾਹ ਕੇ ਵਿਚਾਰਾ ਮਲਬੇ ਦੇ ਕੋਲ ਖੜਾ ਪੈਂਦਾ। ਇਹਨਾਂ ਦੀ ਤਾਂ ਕਾਰਵਾਈ ਕਰਨਾ ਚਾਹੀਦਾ ਆਪਣੇ ਰਾਜ ਦੇ ਵਿੱਚ। ਖੈਰ ਇਹ ਸਾਰੀਆਂ ਕਹਿ ਲਓ ਕਿ ਝਟਕੇ ਵਾਲੀਆਂ ਖਬਰਾਂ ਸੀਗੀਆਂ, ਪਰ ਦੇਖਣਾ ਹੋਵੇਗਾ ਸਟੇਜ ਤੇ ਜਿਹੜੇ ਮੌਜੂਦ ਸੀ। ਚਲੋ ਪਬਲਿਕ ਦੇ ਵਿੱਚੋਂ ਤਾਂ ਕਿੰਨੇ ਟੈਸਟ ਕਰਾਉਣੇ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਸੇ ਤਰ੍ਹਾਂ ਹੀ ਚੱਲਦਾ, ਤੱਕ ਮਤੱਕਾ ਹੀ ਚੱਲਦਾ, ਕਦੇ ਕਰੋਨਾ ਦਾ ਚੱਲ ਜਾਂਦਾ, ਕਦੇ ਸਾਡਾ ਚੱਲ ਜਾਂਦਾ। ਤਾਂ ਜਿਹੜੇ ਸਟੇਜ ਤੇ VIP ਮੌਜੂਦ ਸੀ ਉਹਨਾਂ ਦੇ ਵਿੱਚੋਂ ਬਿਕਰਮ ਸਿੰਘ ਮਜੀਠੀਆ ਇੱਕ ਸੀ, ਉਹ ਤੇ ਅੱਜ ਵੀ ਪ੍ਰੈਸ ਕਾਨਫਰੰਸ ਕਰ ਗਿਆ। ਕਮਾਲ ਦੀ ਗੱਲ ਆ। ਬਲਟੋਆ ਸਾਹਿਬ ਜਾਂ ਜਿਹੜੇ ਐਸੇ ਨੇਤਾ ਸੀ ਕਿ ਉਹਨਾਂ ਦੇ ਟੈਸਟ ਹੋਣਗੇ,
ਜੇ ਉਹਨਾਂ ਦੇ ਟੈਸਟ ਹੋਣਗੇ ਤਾਂ ਉਹ ਕਿਵੇਂ ਆਉਣਗੇ, ਉਹ ਦੇਖਦੇ ਹਾਂ, ਵਿਚਾਰਦੇ ਹਾਂ ਕਿ ਜਾ ਕੇ ਕੀ ਬਣਦਾ। ਜੀ ਜੀ, ਕਰੋਨਾ ਹੀ ਜਿਹੜੀ ਇਸ ਟਾਈਮ ਹੋਈ ਆ। ਮਿੰਟੂ ਜੀ, ਅਗਲੀ ਗੱਲ ਕਰੀਏ, ਕਹਿੰਦੇ ਭਲਕੇ ਨੂੰ ਆਪ ਵਿਧਾਇਕ, ਕੌਂਸਲਰ ਤੇ ਸੰਸਦ ਮੈਂਬਰ ਜੰਤਰ ਮੰਤਰ ਦੇ ਵਿੱਚ ਮੋਦੀ ਸਰਕਾਰ ਖਿਲਾਫ ਕਰਨਗੇ ਪ੍ਰਦਰਸ਼ਨ। ਆ ਗਏ ਆਪਣੇ ਅਸਲ ਮੁੱਦਿਆਂ ਤੇ। ਇਸ ਤਰ੍ਹਾਂ ਹੀ ਨਿਕਲੀ ਸੀ ਆਮ ਆਦਮੀ ਪਾਰਟੀ, ਧਰਨਾ ਤੇ ਹੁਣ ਕਾਫੀ ਰੈਸਟ ਹੋ ਗਈ ਹੈ ਨਾ, ਕਿਉਂਕਿ ਤੁਹਾਨੂੰ ਪਤਾ ਹੀ ਆ ਸਰਕਾਰ ਬਣ ਗਈ ਤੀਜੀ ਮਰਤਬਾ ਤੇ ਬੜੀ ਸ਼ਾਨਦਾਰ ਸਰਕਾਰ ਬਣੀ, ਬੜੀ ਸ਼ਾਨਦਾਰ ਢੰਗ ਦੇ ਨਾਲ ਇਹਨਾਂ ਨੇ ਜਿਹੜੀ ਉਹ ਦਰਜ ਕੀਤੀ ਸੀਗੀ। ਪਰ ਕੀ ਕਰੀਏ ਹੁਣ, ਸਦਾ ਨਹੀਂ ਹਾਲਾਤ ਰਹਿੰਦੇ ਬੰਦੇ ਵਿੱਚ, ਸਦਾ ਨਹੀਂ ਹਾਲਾਤ ਇੱਕੋ ਜਿਹੇ ਰਹਿੰਦੇ ਬੰਦੇ, ਉਹ ਆ ਹੀ ਜਾਂਦਾ ਕਈ ਵਾਰ ਟਾਈਮ। ਤਾਂ ਹੁਣ ਟਾਈਮ ਆ ਗਿਆ। ਦੇਖੋ ਅਸਲ ਦੇ ਵਿੱਚ ਕੀ ਆ ਕਿ ਇੱਕ ਬਿੱਲ ਲੈ ਆਂਦਾ, ਜੇ ਮੈਂ ਤੁਹਾਨੂੰ ਸਰਲ ਅੱਖਰਾਂ 'ਚ ਸਮਝਾਵਾਂ ਤਾਂ ਇਹਨਾਂ ਨੇ, ਜਿਵੇਂ ਤੁਹਾਨੂੰ ਯਾਦ ਹੋਣਾ, ਇੱਕ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀਗਾ, SC ST ਐਕਟ ਸੀਗਾ ਜਿਹੜਾ, ਉਹਦੇ ਵਿੱਚ ਬਦਲਾਅ ਕਰ ਦਿੱਤਾ ਸੀਗਾ। ਤਾਂ ਹੋਇਆ ਕੀ ਸੀਗਾ ਕਿ ਜਦੋਂ ਦਲਿਤ ਭਾਈਚਾਰੇ ਨੇ ਏਕਾ ਕਰਕੇ ਵਿਰੋਧਤਾ ਕੀਤੀ ਤੇ ਇਹਨਾਂ ਦੀਆਂ ਜੜ੍ਹਾਂ ਇਹ ਲੱਗੀਆਂ ਕਿ ਸਾਨੂੰ ਵੋਟ ਬਹੁਤ ਬੁਰੀ ਤਰ੍ਹਾਂ ਪਛਾੜੇਗੀ ਦਲਿਤਾਂ ਦੀ, ਤਾਂ ਇਹਨਾਂ ਨੇ ਨਾਲ ਦੀ ਨਾਲ ਆਪਣੀ ਸਦਨ ਦੇ ਵਿੱਚੋਂ ਉਸ ਐਕਟ ਨੂੰ ਬਰਕਰਾਰ ਰੱਖਣ ਵਾਸਤੇ ਇੱਕ ਨਵਾਂ, ਕਹਿ ਲਓ ਕਿ ਨੁਕਤਾ ਪਾ ਦਿੱਤਾ ਜਾਂ ਕਾਨੂੰਨ ਬਣਾ ਦਿੱਤਾ। ਇਹਦਾ ਮਤਲਬ ਉਸ ਫੈਸਲੇ ਨੂੰ ਬਾਈਪਾਸ ਕਰ ਦਿੱਤਾ ਗਿਆ। ਹੁਣ ਏਦਾਂ ਹੀ ਇਹਨਾਂ ਨੇ ਕੀਤਾ, ਨਵਾਂ ਇਹਨਾਂ ਨੇ ਕਾਨੂੰਨ ਲੈ ਆਂਦਾ, ਜਿਹਦੇ ਤੋਂ ਕਹਿ ਲਓ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਕੰਬ ਗਈ ਆ, ਜਾਂ ਕਹਿ ਲਓ ਕਿ ਡੋਲ ਗਈ ਆ ਬੁਰੀ ਤਰ੍ਹਾਂ ਕਿ ਸਾਡੇ ਨਾਲ ਕੀ ਹੋਣ ਜਾ ਰਿਹਾ। ਉਹਦੇ ਵਿੱਚ ਸੰਖੇਪ ਸੀ ਮੈਂ ਦੱਸ ਦਿੰਦਾ ਬੜੇ ਸਰਲ ਢੰਗ ਦੇ ਨਾਲ, ਕਿ ਮੰਨ ਲਓ ਇੱਕ ਕਾਨੂੰਨ ਲੈ ਆਂਦਾ, ਉਹਦੇ ਵਿੱਚ ਕੁਛ ਧਾਰਾ ਜਾਂ ਕਹਿ ਲਓ ਕਿ ਇਸ ਤਰ੍ਹਾਂ ਦੇ ਨੁਕਤੇ ਜਿਹੜੇ ਆ ਉਹ ਪ੍ਰੋਵੀਜ਼ਨ ਦੇ ਤੌਰ ਤੇ ਪਾ ਦਿੱਤੇ ਗਏ, ਜਿਹਦੇ 'ਚ LG ਨੂੰ ਕੁਛ ਹੋਰ ਐਡੀਸ਼ਨਲ ਸ਼ਕਤੀਆਂ ਦੇ ਦਿੱਤੀਆਂ ਗਈਆਂ। ਤਾਂ ਫਿਰ ਮੈਂ ਉੱਥੇ ਹੀ ਲੈ ਚੱਲਦਾ ਜਿੱਥੋਂ ਗੱਲ ਸ਼ੁਰੂ ਕੀਤੀ ਸੀਗੀ ਕਿ ਸੁਪਰੀਮ ਕੋਰਟ ਦੇ ਵਿੱਚ ਲੜਾਈ ਗਈ ਸੀ LG ਬਨਾਮ ਕੇਜਰੀਵਾਲ ਗੌਰਮੈਂਟ। ਯਾਦ ਹੋਣਾ ਤੁਹਾਨੂੰ ਇਹ ਗੱਲ ਜਿਹੜੀ ਆ ਕਈ ਸਾਲ ਪਹਿਲਾਂ ਦੀ ਆ, ਜਦੋਂ ਇਹਨਾਂ ਨੇ ਸਰਕਾਰ ਚਲਾਉਣੀ ਸ਼ੁਰੂ ਕੀਤੀ ਸੀ, ਉਦੋਂ ਬੜਾ ਰੌਲਾ ਰਹਿੰਦਾ ਸੀ, ਤੀਜੇ ਦਿਨ ਤੇ ਜਵਾਕਾਂ ਨੂੰ ਲੜੇ ਰਹਿੰਦੇ ਸੀਗੇ। ਯਾਦ ਹੋਣਾ ਤੁਹਾਨੂੰ, ਜਿਵੇਂ ਨਵੇਂ ਬੱਚੇ ਸਕੂਲ 'ਚ ਦਾਖਲਾ ਲੈਂਦੇ ਆ ਨਾ ਕਿਸੇ ਕਲਾਸ ਦੇ ਵਿੱਚ, ਤਾਂ ਉਹ ਲੜਦੇ ਬਹੁਤ ਨੇ ਕਈ ਵਾਰ, ਉੱਦਾਂ ਲੜੀ ਜਾਂਦੇ ਸੀਗੇ। ਤਾਂ ਅੰਤ ਦੇ ਵਿੱਚ ਕੀ ਹੋਇਆ ਸੀਗਾ ਕਿ ਜਦੋਂ ਕੋਰਟ 'ਚ ਮਸਲਾ ਗਿਆ ਤਾਂ ਕੋਰਟ ਨੇ ਫੈਸਲਾ ਕੀਤਾ ਸੀਗਾ। ਕੋਰਟ ਨੇ ਕੀ ਫੈਸਲਾ ਕੀਤਾ ਸੀਗਾ? ਕੋਰਟ ਨੇ ਇਹੋ ਫੈਸਲਾ ਕਰ ਦਿੱਤਾ ਸੀਗਾ ਕਿ ਦੇਖੋ, ਨੰਬਰ 1 ਇਹ ਆ ਕਿ ਜਿਹੜਾ ਸਰਕਾਰ, ਮਤਲਬ ਕਿ ਦਿੱਲੀ ਦੀ ਸਰਕਾਰ ਚੁਣੀ ਹੈ, ਉਹ ਫੈਸਲਾ ਕਰੇਗੀ, ਮਤਲਬ ਕਿ ਕੋਈ ਵੀ ਡਿਸੀਜ਼ਨ ਲਵੇਗੀ, ਪਰ ਫਾਈਲਾਂ ਨਹੀਂ ਜਾਣਗੀਆਂ LG ਦੇ ਕੋਲ। ਹਾਂ, ਮਤਲਬ ਕਿ ਜੋ ਫੈਸਲੇ ਦੀ ਕਾਪੀ ਹੋਏਗੀ ਉਹ ਜਾਏਗੀ। ਨਹੀਂ ਤਾਂ ਪਹਿਲਾਂ ਇਹ ਕਹਿੰਦੇ ਸੀਗੇ ਕਿ ਫਾਈਲਾਂ ਹੀ ਦਿਓ ਸਾਨੂੰ, ਮਤਲਬ ਕਿ ਕੋਈ ਵੀ ਕੰਮ ਕਰਨਾ ਹੈ, ਫਰਜ਼ ਕਰੋ ਤੁਸੀਂ ਦਿੱਲੀ ਦੀ ਸਰਕਾਰ ਚਲਾਣੇ ਪਏ ਹੋ, ਤਾਂ ਤੁਸੀਂ ਕੁਛ ਮੰਨ ਲਓ ਕੋਈ ਕਰਨਾ ਚਾਹੁੰਦੇ, ਕੋਈ ਫੈਸਲਾ ਕਰ ਲਿਆ, ਤਾਂ ਪਹਿਲਾਂ ਤੁਹਾਨੂੰ ਫਾਈਲ ਭੇਜਣੀ ਪਏਗੀ LG ਕੋਲ। ਆਹੀ ਰੌਲਾ ਸੀਗਾ। ਉਹ ਮਨਜ਼ੂਰੀ ਦੇਵੇ ਜਾਂ ਨਾ ਦੇਵੇ, ਫਰਜ਼ ਕਰੋ ਇਹਨਾਂ ਨੇ ਕੋਈ ਸੋਸ਼ਲ ਵੈਲਫੇਅਰ ਦੀ ਸਕੀਮ ਲਿਆਉਣੀ ਹੋਵੇ ਜਾਂ ਉੱਥੋਂ ਦੇ ਨਿੱਜੀ ਹਸਪਤਾਲਾਂ ਦੇ ਉਲਟ ਕੋਈ ਕਾਨੂੰਨ ਲਿਆਉਣਾ ਹੋਵੇ, ਹੁਣ ਉਹ ਫਾਈਲ ਚੱਲ ਜਾਵੇ LG ਦੇ ਕੋਲ ਤੇ ਉਹ ਫਾਈਲ ਦੱਬ ਕੇ ਬੈਠ ਜਾਣ ਕਿ ਹਾਂ ਭਾਈ, ਜੇ ਇਹਨਾਂ ਨੇ ਇਹ ਕੰਮ ਕਰ ਦਿੱਤਾ ਤੇ ਫਿਰ ਹੋ ਸਕਦਾ ਰਾਜਨੀਤਿਕ ਮਾਈਲੇਜ ਵੀ ਮਿਲ ਜਾਵੇ, ਤਾਂ ਇਹ ਹਮਾਕੁੰਝ ਜਾਣਗੇ। ਆਹੀ ਲੜਾਈ ਸੀਗੀ। ਤਾਂ ਹੁਣ ਕੀ ਹੈ ਕਿ ਐਡੀਸ਼ਨਲ ਪਾਵਰਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ, ਖੁਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਸਾਰੀਆਂ ਸ਼ਕਤੀਆਂ ਜਿਹੜੀਆਂ ਇੱਕ ਦੁਬਾਰਾ ਨੁਕਤੇ ਰਹੀ ਪ੍ਰੋਵੀਜ਼ਨ ਦੇ ਰੂਪ ਦੇ ਵਿੱਚ ਉਹ ਬਹਾਲ ਕੀਤੀਆਂ ਜਾ ਰਹੀਆਂ LG ਦੀਆਂ, ਜੋ ਕਿ ਸੁਪਰੀਮ ਕੋਰਟ ਦੇ ਆਰਡਰ ਦੀ ਕਿਤੇ ਨਾ ਕਿਤੇ ਕਹਿ ਲਓ ਅਵਗਿਆ ਹੈ। ਤੇ ਇਸੇ ਦੇ ਵਿਰੋਧ ਦੇ ਵਿੱਚ ਉਮੀਦ ਕਰਦਾ ਤੁਸੀਂ ਗੱਲ ਸਮਝ ਗਏ ਹੋਵੋਗੇ ਕਿ ਕਿਸ ਤਰੀਕੇ ਨਾਲ ਇੱਕ ਨਵਾਂ ਬਿੱਲ ਆ ਗਿਆ। ਪਰ ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ 370 ਤੇ ਕਿਵੇਂ ਇਹਨਾਂ ਨੇ ਪੱਖ ਪੂਰਿਆ ਸੀਗਾ ਨਰਿੰਦਰ ਮੋਦੀ ਉਹਨਾਂ ਦਾ। ਔਰ ਜੇ ਤੁਸੀਂ ਦੇਖੋਗੇ ਤਾਂ CA ਦੇ ਵਿੱਚ ਵੀ ਇਹਨਾਂ ਨੇ ਬਹੁਤ ਡਿਪਲੋਮੈਟਿਕ ਜਿਹਾ ਸਟਾਂਸ ਰੱਖਿਆ ਸੀਗਾ, ਬਹੁਤ ਡਿਪਲੋਮੈਟਿਕ ਜਿਹਾ, ਨਾ ਇੱਧਰ ਦੀ ਕੀਤੀ ਨਾ ਉੱਧਰ ਦੀ ਕੀਤੀ। ਤਾਂ ਉਹ ਵੀ ਬਰੋਬਰਤਾ ਦਾ ਮਾਮਲਾ ਸੀਗਾ, ਉਹ ਵੀ ਕਿਤੇ ਨਾ ਕਿਤੇ ਕਿਸੇ ਦੇ ਹੱਕ ਹਕੂਕ ਦਾ ਮਸਲਾ ਸੀ। 370 ਦਾ ਮਸਲਾ ਹਾਲਾਂਕਿ ਚਲੋ ਠੀਕ ਆ, ਉਹਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਠੀਕ ਕਰਨ ਦੀ ਜ਼ਰੂਰਤ ਸੀ ਸਮੇਂ ਦੇ ਅਨੁਸਾਰ, ਪਰ ਬਿਲਕੁਲ ਤੁਸੀਂ ਪੋਲੀਟੀਕਲ ਪਾਵਰ ਹੀ ਕਿਸੇ ਘੱਟ ਗਿਣਤੀ ਕੌਮ ਦੀ ਖੋਹ ਲਵੋ ਉਹ ਚੰਗਾ ਨਹੀਂ ਹੁੰਦਾ। ਤਾਂ ਉੱਥੇ ਤੁਸੀਂ ਬਿਲਕੁਲ ਹੀ ਆਪਣਾ ਸਟਾਂਸ ਹੈ ਜਿਹੜਾ ਪ੍ਰੋ ਮੋਦੀ ਲਿਆ, ਉਹ ਸਭ ਨੂੰ ਪਤਾ ਆਪਾਂ ਨੂੰ। ਤਾਂ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਉਹ ਮੁੱਦਾ ਵੀ ਛੱਡ ਬੈਠੇ ਸੀ ਜਿਹੜਾ ਤੁਸੀਂ ਖੁਦ ਮਤਲਬ ਕਿ ਆਪਣੇ ਮੈਨੀਫੈਸਟੋ 'ਚ ਪਾਇਆ ਸੀਗਾ ਕਿ ਦਿੱਲੀ ਨੂੰ ਪੂਰਨ
ਰਾਜ ਦਾ ਦਰਜਾ ਦਿਵਾਵਾਂਗੇ, ਜਿਹੜਾ ਕਿ ਮਿਲ ਨਹੀਂ ਸਕਦਾ। ਮੇਰੀ ਜੇ ਤੁਸੀਂ ਮਤਲਬ ਕਿ ਦ੍ਰਿਸ਼ਟੀ ਤੋਂ ਪੁੱਛੋਗੇ ਤਾਂ ਮੈਂ ਸਮਝਦਾ ਕਿ ਕਦੇ ਵੀ ਨਹੀਂ ਮਿਲ ਸਕਦਾ ਪੂਰਨ ਦਰਜਾ ਰਾਜ ਦਾ। ਤਾਂ ਇਹਨਾਂ ਨੇ ਉਸ ਚੀਜ਼ ਨੂੰ ਵੀ ਵਿਸਾਰ ਦਿੱਤਾ। ਅਚਾਨਕ ਅੱਜ ਜਦੋਂ ਬਿਲਕੁਲ ਹੀ ਕਹਿ ਲਓ ਕਿ ਲੜਾਈ ਜਿਹੜੀ ਆ ਉਹ ਇੱਕ ਤਰਫੀ ਹੋ ਗਈ, ਸਾਰੀ ਪਾਵਰ ਹੀ ਖੁੱਸਦੀ ਨਜ਼ਰ ਆਈ ਹੈ, ਤਾਂ ਇਹਨਾਂ ਨੇ ਦੁਬਾਰਾ ਧਰਨੇ ਦਾ ਐਲਾਨ ਕਰ ਦਿੱਤਾ। ਪਰ ਮੈਂ ਇੱਕ ਗੱਲ ਕਹੂੰਗਾ ਇਮਾਨਦਾਰੀ ਨਾਲ, ਮੇਰੇ ਖਿਆਲ ਦੇ ਨਾਲ ਅਰਵਿੰਦ ਕੇਜਰੀਵਾਲ ਸਰਕਾਰ ਨਾਲ ਇੱਥੇ ਹੋ ਧੱਕਾ ਹੀ ਰਿਹਾ। ਕਿਉਂ? ਮੈਂ ਉਹਦਾ ਤਰਕ ਇਉਂ ਦਊਂਗਾ ਕਿ ਦੇਖੋ, ਕਾਨੂੰਨ ਦੇ ਅੱਖਰ ਜਿਹੜੇ ਆ ਉਹ ਆਪਣੀ ਥਾਂ ਤੇ ਆ, ਉਹ ਜੋ ਲਿਖਦੇ ਆ ਪਾਵਰਾਂ ਦਾ ਨਿਰਧਾਰਨ ਕਰਦੇ ਆ ਕਿ ਇਹਦੇ ਕੋਲ ਆਹ ਸ਼ਕਤੀ ਰਹੂਗੀ, ਉਹਦੇ ਕੋਲ ਆਹ ਸ਼ਕਤੀ ਜਾਊਗੀ, ਉਹ ਠੀਕ ਆਪਣੀ ਥਾਂ ਤੇ। ਪਰ ਇੱਕ ਸਟੇਟ ਦੇ ਲੱਖਾਂ ਵੋਟਰ ਇਹ ਚਾਹੁੰਦੇ ਆ ਕਿ ਫਲਾਣਾ ਬੰਦਾ ਰੂਲ ਕਰੇ, ਫਲਾਣਾ ਬੰਦਾ ਰਾਜ ਕਰੇ, ਸਾਡੇ ਹੱਕ ਦੇ ਵਿੱਚ ਫੈਸਲੇ ਲਵੇ। ਤਾਂ ਉਹ ਜਿਹੜੀ ਸਪਿਰਿਟ ਆ, ਵੋਟਰ ਦੀ ਜਿਹੜੀ ਭਾਵਨਾ ਆ, ਉਹ ਵੀ ਕਦਰ ਲੋਕਤੰਤਰ ਦੇ ਵਿੱਚ ਜੇ ਨਹੀਂ ਹੋ ਰਹੀ ਤਾਂ ਇਹ ਵੀ ਕਿਤੇ ਨਾ ਕਿਤੇ ਸਾਡੇ ਲਈ ਸੋਚਣ ਦਾ ਵਿਸ਼ਾ ਆ। ਜੀ ਜੀ ਬਿਲਕੁਲ, ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਜਾਈਏ, ਕੁਰਾਨ ਬੇਅਦਬੀ ਮਾਮਲੇ ਵਿੱਚ ਆਮ ਆਦਮੀ ਪਾਰਟੀ ਵਿਧਾਇਕ ਨਰੇਸ਼ ਯਾਦਵ ਸਮੇਤ 2 ਬਰੀ। ਹਾਂਜੀ, ਪਹਿਲਾਂ ਤੇ ਉਹ ਆਪਾਂ ਸਾਨੂੰ ਵੀ ਦੱਸ ਦਈਏ ਜਿਹੜਾ ਫੈਸਲਾ ਆਇਆ ਸੀ 2018 ਚ ਆਇਆ ਸੀ, ਮੈਂ ਨਹੀਂ ਭੁੱਲਦਾ, ਕਿਉਂਕਿ ਇੱਥੇ ਵੀ ਹੁਣ ਆਪਾਂ ਨੂੰ ਥੋੜਾ ਪਿੱਛੇ ਜਾਣਾ ਪਊਗਾ ਬੈਕ ਗੇਅਰ ਲਾ ਕੇ ਕਿ ਮਾਮਲਾ ਕੀ ਸੀਗਾ, ਕਿਉਂਕਿ ਆਪਣੇ ਚੋਂ ਬਹੁਤ ਸਾਰੇ ਭੈਣ ਭਰਾ ਜਿਹੜੇ ਭੁੱਲ ਗਏ ਹੋਣੇ ਇਸ ਮਾਜਰੇ ਨੂੰ। ਦਰਅਸਲ ਤੁਹਾਨੂੰ ਯਾਦ ਹੋਣਾ, ਮਲੇਰਕੋਟਲੇ ਦੇ ਵਿੱਚ ਕੁਰਾਨ ਸ਼ਰੀਫ ਦੀ ਬੇਹਰਮਤੀ ਹੋਈ ਸੀਗੀ, ਯਾਦ ਆ ਗਿਆ ਹੋਣਾ ਹੁਣ ਤੁਹਾਨੂੰ। ਉਹ ਬਹੁਤ ਜ਼ਿਆਦਾ ਚਰਚਿਤ ਹੋਇਆ ਸੀਗਾ ਮਾਮਲਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਮਲੇਰਕੋਟਲੇ 'ਚ ਸਾਡੇ ਮੁਸਲਿਮ ਭੈਣ ਭਰਾ ਰਹਿੰਦੇ ਨੇ, ਉਹਨਾਂ ਦੀ ਬਹੁਤ ਵਸੋਂ ਆ, ਤੇ ਉਹ ਇਤਫਾਕ ਵੀ ਬਹੁਤ ਆ, ਸਿੱਖ ਹਿੰਦੂ ਮੁਸਲਿਮ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਥੇ ਮਿਸਾਲ ਦਿੱਤੀ ਜਾਂਦੀ ਆ। ਤਾਂ ਉਸ ਮਸਲੇ ਤੇ ਉਦੋਂ ਤੁਹਾਨੂੰ ਪਤਾ ਰੱਜ ਕੇ ਸਿਆਸਤ ਵੀ ਹੋਈ ਸੀਗੀ, ਕਿਉਂਕਿ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ ਨਾਮਜ਼ਦ ਕਰ ਦਿਆ ਗਿਆ ਸੀ ਉਸ ਮਾਮਲੇ ਦੇ ਵਿੱਚ। ਤਾਂ 2-3 ਬੰਦੇ ਹੋਰ ਵੀ ਅਰੈਸਟ ਕੀਤੇ ਸੀਗੇ। ਤੇ ਕਮਾਲ ਦੀ ਗੱਲ ਇਹ ਹੋਈ ਆ ਕਿ ਜਿਹੜਾ ਉਹ ਵਿਜੇ ਕੁਮਾਰ MLA ਆ ਆਮ ਆਦਮੀ ਪਾਰਟੀ ਦਾ, ਮੇਰੇ ਖਿਆਲ ਦੇ ਨਾਲ ਬਾਅਦ ਦੇ ਵਿੱਚ ਵੀ ਜਿੱਤ ਗਿਆ ਸੀਗਾ ਉਹ ਵਿਜੇ ਕੁਮਾਰ, ਤੇ ਨਹੀਂ ਸੌਰੀ ਉਹਦਾ ਨਾਮ ਕੁਛ ਹੋਰ ਸੀ, ਨਰੇਸ਼ ਯਾਦਵ ਜੀ। ਹਾਂਜੀ, ਨਰੇਸ਼ ਯਾਦਵ ਸੀ। ਹੁਣ ਮੈਂ ਥੋੜਾ ਯਾਦ ਕਰ ਲਿਆ, ਕਿਉਂਕਿ ਉਹ ਵਿਜੇ ਕੁਮਾਰ ਜਿਹੜਾ ਸੀ ਉਹ ਦੂਸਰਾ ਮੇਨ ਅਕਿਊਜ਼ ਸੀਗਾ ਇਸ ਮਾਮਲੇ 'ਚ। ਤਾਂ ਜਿਹੜਾ ਨਰੇਸ਼ ਯਾਦਵ ਆ ਉਹਦੇ ਸਮੇਤ 2 ਬਰੀ ਹੋ ਗਏ ਆ ਇਸ ਮਾਮਲੇ ਦੇ ਵਿੱਚ, ਤੇ 2 ਜਣਿਆਂ ਨੂੰ, ਜਿਹਦੇ 'ਚ ਇੱਕ ਹੈਗਾ ਵਿਜੇ ਕੁਮਾਰ ਤੇ ਦੂਸਰਾ ਗੌਰਵ ਖਜੂਰੀਆ, ਇਹਨਾਂ ਨੂੰ 2-2 ਸਾਲ ਦੀ ਕੈਦ ਹੋ ਗਈ ਆ। ਆਮ ਆਦਮੀ ਪਾਰਟੀ ਨੇ ਕਹਿ ਲਓ ਕਿ ਬਹੁਤ ਵੱਡੀ ਜਿੱਦਾਂ ਕਹਿ ਲਓ ਕਿ ਰਾਹਤ ਮਹਿਸੂਸ ਕੀਤੀ ਹੈ, ਕਿਉਂਕਿ ਜੇ ਮੰਨ ਲਓ 1 ਦਿਨ ਦੀ ਵੀ ਸਜ਼ਾ ਹੋ ਜਾਂਦੀ, ਵਿਧਾਇਕ ਨੂੰ 1 ਦਿਨ ਦੀ ਵੀ ਸਜ਼ਾ ਹੋ ਜਾਂਦੀ, ਤਾਂ ਜਿਹੜੇ ਰਾਜਨੀਤਿਕ ਧਿਰਾਂ ਵਾਲੇ ਇਹਨਾਂ ਤੇ ਦੋਸ਼ ਲਾਉਂਦੇ ਆ ਕਿ ਸਾਰਾ ਕੀਤਾ ਕਰਾਇਆ ਇਹਨਾਂ ਦਾ, ਔਰ ਅਕਾਲੀ ਦਲ ਤੇ ਕਿਤੇ ਨਾ ਕਿਤੇ ਦੂਸਰੀਆਂ ਬੇਅਦਬੀਆਂ ਨੂੰ ਵੀ ਜੋੜਦੇ ਸੀ ਇਹਨਾਂ ਦੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ, ਕਿ ਇਹਨਾਂ ਤੋਂ ਪੁੱਛਗਿੱਛ ਹੋਣੀ ਚਾਹੀਦੀ ਹੈ। ਤਾਂ ਉਹ ਤਾਂ ਬਿਲਕੁਲ ਇਹਨਾਂ ਵਾਸਤੇ ਇੱਕ ਕਹਿ ਲਈਏ ਕਿ ਕਸੂਤਾ ਮਾਮਲਾ ਬਣ ਜਾਣਾ ਸੀਗਾ। ਬਹਰਹਾਲ ਵੱਡੀ ਰਾਹਤ ਇਹਨਾਂ ਨੇ ਮਹਿਸੂਸ ਕੀਤੀ ਹੋਏਗੀ। ਪਰ ਇਸ ਮਾਮਲੇ ਨੇ ਜਿੱਦਾਂ ਕਹਿ ਲਈਏ ਨਾ ਕਿ ਬੜਾ ਰੰਗ ਦਿਖਾਇਆ ਵਾ। ਇਹਦੇ ਵਿੱਚ ਨੰਦ ਕਿਸ਼ੋਰ ਗੋਲਡੀ ਨੂੰ ਬਰੀ ਕਰ ਦਿੱਤਾ ਗਿਆ। ਇਹ ਜਿਹੜਾ ਨੰਦ ਕਿਸ਼ੋਰ ਗੋਲਡੀ ਸੀ, ਮੈਂ ਚਲੋ ਤੁਹਾਨੂੰ ਵਿਜੇ ਕੁਮਾਰ ਦੀ ਥੋੜੀ ਜਿਹੀ ਕੁੰਡਲੀ ਖੋਲ ਕੇ ਦੱਸ ਦਿੰਦਾ, ਮੈਨੂੰ ਯਾਦ ਆ ਕਿਉਂਕਿ ਖਬਰਾਂ ਬੜੀਆਂ ਗਰਮ ਰਹੀਆਂ। ਜਿਹੜਾ ਇਹ ਵਿਜੇ ਕੁਮਾਰ ਸੀਗਾ, ਅਸਲ ਦੇ ਵਿੱਚ ਇਹ RSS ਦਾ ਸਾਬਕਾ ਪ੍ਰਚਾਰਕ ਦੱਸਿਆ ਜਾਂਦਾ। ਵੈਸੇ ਤੁਹਾਨੂੰ ਪਤਾ ਜਦੋਂ ਇਹੋ ਜਿਹਾ ਮਾਮਲਾ ਹੋ ਜਾਂਦਾ ਤਾਂ ਫਿਰ ਇਹ ਲੜ ਛੁਡਾ ਲੈਂਦੇ ਆਪਣੇ ਬੰਦੇ, ਲੜ ਛੁਡਾ ਲੈਂਦੇ। ਜਿਵੇਂ ਨਥੂਰਾਮ ਗੋਡਸੇ, ਉਹਦਾ ਉਹਦਾ ਮੰਦਰ ਵੀ ਬਣ ਜਾਂਦਾ। ਪਰ ਜੇ ਇਹਨਾਂ ਦੇ ਬੰਦਿਆਂ ਨੂੰ ਪੁੱਛੋਗੇ, ਅਹੁਦੇਦਾਰਾਂ ਨੂੰ ਪੁੱਛੋਗੇ, ਉਹ ਕਹਿੰਦੇ ਨਹੀਂ ਜੀ ਗੋਡਸੇ ਨੇ ਨਾ ਉਦੋਂ ਵਾਰਸ ਛੱਡਤਾ ਸੀ ਜਦੋਂ ਗਾਂਧੀ ਨੇ ਲਾਇਆ ਜੀ। ਤਾਂ ਕਹਿਣ ਦਾ ਮਤਲਬ ਕਿ ਕਦੇ ਕਦੇ ਉਹਦੀ ਚੋਰੀ ਜੱਫੀ ਵੀ ਪਾ ਲੈਂਦੇ ਜਾ ਕੇ, ਤੇ ਜਦੋਂ ਕਿਤੇ ਗੱਲ ਕਸੂਤੀ ਹੋ ਜਾਵੇ ਉਹ ਜਿਹੜਾ ਜੱਫਾ ਪਾਉਂਦੇ ਫਿਰ ਛੱਡ ਕੇ ਧੱਫਾ ਵੀ ਮਾਰ ਦਿੰਦੇ। ਦੋਵੇਂ ਚੀਜ਼ਾਂ ਹੀ ਕਰਦੇ ਆ। ਇੱਦਾਂ ਹੀ ਆ RSS ਦਾ, ਜੇ ਮੰਨ ਲਓ ਕੋਈ ਇਹੋ ਜਿਹਾ ਬੰਦਾ ਸਾਬਕਾ ਪ੍ਰਚਾਰਕ ਕੋਈ ਚੰਗਾ ਕੰਮ ਕਰਦੇ ਦੇ, ਤੇ ਇਹ ਕਹਿੰਦੇ ਆ ਕਿ ਸੰਘ ਦੀਆਂ ਜਿਹੜੀਆਂ ਪਰੰਪਰਾਵਾਂ ਨੇ, ਵਿਚਾਰਧਾਰਾ ਦਾ ਜਿਹੜਾ ਸਾਡਾ ਪ੍ਰਵਾਹ ਹੈ, ਇਹ ਸਭ ਉਹਦੀਆਂ ਸਿੱਖਿਆਵਾਂ ਦਾ ਅਸਰ ਆ। ਤੇ ਜੇ ਕੋਈ ਇਸ ਤਰ੍ਹਾਂ ਦਾ ਪੁੱਠਾ ਕੰਮ ਕਰਦੇ, ਕਹਿੰਦੇ ਨਾ ਇਹ ਨਹੀਂ ਸਾਡਾ ਬੰਦਾ। ਤਾਂ ਇਸੇ ਤਰ੍ਹਾਂ ਹੀ ਇਹ ਬੰਦਾ 2000 ਤੱਕ ਪ੍ਰਚਾਰਕ ਰਿਹਾ ਇਹਨਾਂ ਦਾ, ਬਹੁਤ ਲੰਮਾ ਸਮਾਂ। ਮੇਰੇ ਖਿਆਲ ਦੇ ਨਾਲ 80-90 ਦੇ ਦਹਾਕੇ ਤੋਂ ਹੀ ਪ੍ਰਚਾਰਕ ਰਿਹਾ, ਔਰ ਇੱਧਰ ਜ਼ਿਆਦਾ ਰਿਹਾ ਹੈ ਪਠਾਨਕੋਟ ਦੇ ਏਰੀਏ ਦੇ ਵਿੱਚ। ਤੇ ਬੰਦਾ ਕਹਿ ਲਓ ਕਿ ਤਗੜਾ ਸੀ। ਘਰੋਂ ਪੈਸਟੀਸਾਈਡ ਦੇ ਧੰਦੇ 'ਚ ਮੁੜ ਕੇ ਜੁੜ ਗਿਆ ਜਦੋਂ ਆਮ ਜ਼ਿੰਦਗੀ 'ਚ ਆ ਗਿਆ। 8 ਸਾਲ ਪਹਿਲਾਂ ਵੀ ਇਹਨੂੰ US ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਦੋਂ ਇਹਦੇ ਬੈਗ ਦੇ ਵਿੱਚੋਂ ਜਿਹਾਦੀ ਲਿਟਰੇਚਰ ਫੜਿਆ ਗਿਆ ਸੀਗਾ। ਦੇਖੋ ਕਿਸ ਤਰ੍ਹਾਂ ਦੀਆਂ
ਸੋਚਾਂ ਲੈ ਕੇ ਚੱਲਣ ਵਾਲਾ ਆਦਮੀ ਹੈ। ਤੇ ਉਸ ਤੋਂ ਬਾਅਦ ਫਿਰ ਇਹਦਾ ਜਦੋਂ ਪਤਾ ਲੱਗਿਆ, ਜਦੋਂ ਇਹਨੂੰ ਫੜਿਆ ਗਿਆ, ਇਹਦੇ ਨਾਲ ਜਿਹੜਾ ਫੜਿਆ ਗਿਆ ਵਿਜੇ ਕੁਮਾਰ ਗੋਲਡੀ, ਜਿਹਦਾ ਮੈਂ ਹੁਣੇ ਹੀ ਜ਼ਿਕਰ ਕੀਤਾ, ਅਸਲ ਦੇ ਵਿੱਚ ਇਹ ਬੰਦਾ ਜਿਹੜਾ ਸੀਗਾ, ਇਹਦਾ ਸੰਬੰਧ ਸੀਗਾ ਇੱਕ ਹੋਰ ਹਿੰਦੂ ਕਵੀ ਸੰਗਠਨ ਦੇ ਨਾਲ, ਤੇ ਇਹਦਾ ਮੁੰਡਾ ਜਿਹੜਾ ਉਹ ਵੀ ਹਿੰਦੂ ਕਵੀ ਸੰਗਠਨ ਦੇ ਨਾਲ ਜੁੜਿਆ ਸੀਗਾ। ਤੋ ਇਹ ਮੇਰੇ ਖਿਆਲ ਨਾਲ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਕਹਿ ਲਓ ਕਿ ਸਰਗਰਮ ਮੈਂਬਰ ਸੀਗੇ ਉਸ ਟਾਈਮ। ਚਲੋ ਇਹ ਬਰੀ ਹੋ ਗਏ ਹੋਣੇ। ਜਿਹੜੀ ਗੱਲ ਵਿਜੇ ਕੁਮਾਰ ਦੀ ਜੇ ਆਪਾਂ ਕਰੀਏ, ਇਹਦੀ ਜਿਹੜੀ ਮਨਸ਼ਾ ਉਸ ਵੇਲੇ ਦੱਸੀ ਗਈ ਸੀ ਪੁਲਿਸ ਦੀ ਕਹਾਣੀ ਮੁਤਾਬਕ, ਇਹ ਅਈਓ ਦੱਸੀ ਗਈ ਸੀਗੀ ਕਿ ਇਹਨਾਂ ਦੀ ਮਨਸ਼ਾ ਇਹੋ ਸੀਗੀ ਕਿ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਜਾਵੇ ਮਲੇਰਕੋਟਲੇ ਦੇ ਵਿੱਚ, ਔਰ ਦੰਗੇ ਜਿਹੜੇ ਆ ਉਹ ਫਿਰ ਭੜਕਾਏ ਜਾਣ। ਦੰਗੇ ਕਰਕੇ ਮਤਲਬ ਕਿ ਇੱਕ ਸਾਜ਼ਿਸ਼ ਸੀ, ਕੌਨਸਪੀਰੇਸੀ ਸੀਗੀ ਕਿ ਦੰਗੇ ਜਿਹੜੇ ਹੋਣਗੇ, ਹਿੰਦੂ ਸਿੱਖ ਜਾਂ ਕਹਿ ਲਓ ਕਿ ਵੈਸੇ ਸਿੱਖ ਤਾਂ ਇਨਵੋਲਵ ਹੋਣਾ ਹੀ ਸੀਗਾ ਕਿਉਂਕਿ ਸਿੱਖ ਬਹੁਤ ਗਿਣਤੀ 'ਚ ਆ, ਤਾਂ ਮੁਸਲਿਮ ਤੇ ਹਿੰਦੂ ਖਾਸ ਤੌਰ ਤੇ ਜਿਹੜੇ ਆ ਨਾ ਆਮੋ ਸਾਹਮਣੇ ਲਿਆਉਣ ਦੀ ਕਿਤੇ ਨਾ ਕਿਤੇ ਜੁਗਤਬੰਦੀ ਸੀਗੀ। ਤਾਂ ਉਹ ਮਾਮਲਾ ਫੇਲ ਹੋ ਗਿਆ ਕਿਉਂਕਿ ਸਾਡੇ ਪੰਜਾਬ ਦੇ ਲੋਕ ਬਹੁਤ ਸਿਆਣੇ, ਤੁਹਾਨੂੰ ਪਤਾ ਹੀ ਆ, ਗੁਰੂ ਸਾਹਿਬ ਦੀ ਜਦੋਂ ਬੇਅਦਬੀ ਹੋਈ ਉਦੋਂ ਵੀ ਲੋਕਾਂ ਨੇ ਬਹੁਤ ਸਮੇਂ ਤੋਂ ਕੰਮ ਲਿਆ। ਇੱਕ ਵਾਰੀ ਇਸ ਤਰ੍ਹਾਂ ਲੱਗਦਾ ਸੀਗਾ ਕਿ ਅੱਗ ਲੱਗ ਜਾਣੀ ਆ, ਪਰ ਲੋਕਾਂ ਨੇ ਬਹੁਤ ਸ਼ਾਂਤਮਈ ਢੰਗ ਦੇ ਨਾਲ ਸਭ ਕੁਛ ਕੀਤਾ ਸੀਗਾ। ਹਾਂ, ਰਾਜਨੀਤਿਕ ਬੰਦੇ ਜਿਹੜੇ ਉਸ ਵੇਲੇ ਰਾਜ ਕਰਤਾ ਸੀਗੇ, ਉਹਨਾਂ ਦੇ ਬੰਦਿਆਂ ਦੀਆਂ ਜ਼ਰੂਰ ਦੁੜਕੀਆਂ ਲੱਗੀਆਂ, ਪਰ ਇਹ ਨਹੀਂ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਤਾਂ ਇਸ ਬੰਦੇ ਦੀ ਅੱਗੇ ਵੀ ਦੱਸਦੇ ਆ ਕਿ ਇਹੋ ਜਿਹੀ ਇੱਕ ਕਰਤੂਤ ਸੀ। ਗਾਜ਼ੀਆਬਾਦ ਦੇ ਵਿੱਚ ਵੀ ਇੱਕ ਇਹੋ ਜਿਹੀ ਘਟਨਾ ਨੂੰ ਅੰਜਾਮ ਦੇ ਚੁੱਕਾ ਹੈ। ਦੇਖੋ ਫਿਰ ਅਸੀਂ ਇਹਨੂੰ ਕਿਵੇਂ ਮੰਨ ਸਕਦੇ ਕਿ ਮੁੱਖ ਧਾਰਾ 'ਚ ਆ ਗਿਆ? ਇਹ ਬੰਦਾ ਤੇ ਉਹੀ ਫੂਕ ਕਬਾੜ, ਉਹੀ ਜ਼ਹਿਰ 'ਚ ਕੀ ਸਕਦਾ ਸੀਗਾ। ਮੈਂ ਕਿਸੇ ਵਿਚਾਰਧਾਰਾ ਦਾ ਕੱਟੜ ਵਿਰੋਧੀ ਨਹੀਂ ਆ ਕਦੇ ਵੀ, ਮੈਂ ਹਰੇਕ ਵਿਚਾਰਧਾਰਾ ਦਾ ਤੁਹਾਨੂੰ ਪਤਾ ਹੀ ਹੈ ਸਨਮਾਨ ਕਰਦਾ, ਇੱਜ਼ਤ ਦਿੰਦਾ ਹਰੇਕ ਦੇ ਵਿਚਾਰ ਨੂੰ। ਪਰ ਗੱਲ ਇਹ ਆ ਕਿ ਇਹੋ ਜਿਹੀ ਕਿਹੜੀ ਵਿਚਾਰਧਾਰਾ ਜਿਹੜੀ ਸਮਾਜ ਪੱਖੀ ਹੋ ਸਕਦੀ ਆ, ਜਿਹਨੂੰ ਤੁਸੀਂ ਇਹੋ ਜਿਹਾ ਜ਼ਹਿਰੀਲਾ ਪੁੱਠ ਲਾ ਕੇ ਸਮਾਜ ਦੇ ਵਿੱਚ ਬਖੇਰਦੇ ਫਿਰਦੇ ਹੋ, ਖਿਲਾਰਦੇ ਫਿਰਦੇ ਹੋ? ਲਾਹਨਤ ਆ, ਲਾਹਨਤ ਆ ਕਿ ਝੂਠੇ ਇਸ ਤਰ੍ਹਾਂ ਦੇ ਤੁਸੀਂ ਕੁਕਰਮ ਕਰਕੇ ਤੇ ਲੋਕਾਂ ਨੂੰ ਜਾਂ ਸਮਾਜ ਨੂੰ ਵੰਡਦੇ ਫਿਰਦੇ। ਤੁਸੀਂ ਦੇਸ਼ ਪ੍ਰੇਮੀ ਜਾਂ ਰਾਸ਼ਟਰਵਾਦੀ ਨਹੀਂ ਹੋ ਸਕਦੇ, ਤੁਸੀਂ ਤਾਂ ਸਭ ਤੋਂ ਵੱਡੇ ਦੇਸ਼ ਦੇ ਦੁਸ਼ਮਣ ਹੋ ਜਿਹੜੇ ਸਮਾਜ ਨੂੰ ਵੰਡ ਰਹੇ ਹੋ। ਵੰਡ ਨਹੀਂ ਰਹੇ, ਸਮਾਜ ਨੂੰ ਬਲਦੀ ਦੇ ਬੂਥੇ ਪਾ ਰਹੇ ਹੋ। ਪਰ ਇੱਥੋਂ ਇੱਕ ਚੀਜ਼ ਹੋਰ ਵੀ ਮੇਰੇ ਖਿਆਲ ਦੇ ਨਾਲ ਉੱਠਦੀ ਆ ਕਿ ਦੂਸਰੀਆਂ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਹੁਣ ਵੀ ਦੇਖੋ ਨਾ ਕਿ ਤੀਜਾ ਬੰਦਾ ਜਿਹੜਾ ਫਾਇਦਾ ਚੁੱਕਣ ਦੀ ਤਾਕਤ ਦੇ ਵਿੱਚ ਸੀ। ਜਿਹੜੀਆਂ ਦੂਜੀਆਂ ਬੇਅਦਬੀਆਂ ਉਹਨਾਂ ਨੂੰ ਵੀ ਇਸ ਐਂਗਲ ਤੋਂ ਸੋਚਣ ਦੀ ਕਿਤੇ ਨਾ ਕਿਤੇ ਜ਼ਰੂਰਤ ਹੈ। ਮੈਂ ਕਿਸੇ ਦੀ ਸਾਈਡ ਨਹੀਂ ਲੈ ਰਿਹਾ ਕਿ ਕਿਹਨੂੰ ਫਾਇਦਾ ਹੋ ਸਕਦਾ ਸੀ ਉਸ ਸੂਰਤ ਦੇ ਵਿੱਚ। ਤਾਂ ਉਹ ਜਾਂਚ ਪੜਤਾਲ ਜਦੋਂ ਕਿਤੇ ਸਿਰੇ ਲੱਗੇਗੀ, ਕੋਰਟ ਦੇ ਵਿੱਚ ਸੁਣਵਾਈ ਹੋਏਗੀ, ਸ਼ਾਇਦ ਉਸ ਪੱਖ ਨੂੰ ਨਿਰਾਸ਼ ਹੋਇਆ ਜਾਏਗਾ। ਪਰ ਇਹ ਦੇਖ ਲਓ ਕਿ ਕਿੰਨੀਆਂ ਖਤਰਨਾਕ ਸੋਚਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਸਫੈਦ ਕੋਸ਼ ਬਣ ਕੇ ਵਿਚਰਦੀਆਂ ਨੇ। ਜੀ ਜੀ ਬਿਲਕੁਲ। ਅਗਲੀ ਮਿੰਟ 'ਚ ਗੱਲ ਕਰੀਏ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਆ। ਦੇਖੋ ਸਾਲ ਹੋ ਗਿਆ ਵਾ ਤੇ ਮੇਰੇ ਖਿਆਲ ਦੇ ਨਾਲ ਮੰਗ ਜਿਹੜੀ ਆ ਉਹਨਾਂ ਦੀ ਠੀਕ ਆ, ਪਰ ਹੋਣਾ ਨਹੀਂ ਹੈ, ਹੁਣ ਨਹੀਂ ਹੋਣਾ ਰਾਜਕ੍ਰਮ ਵਿੱਚ ਜੀ, ਕਿਉਂਕਿ ਜਿੰਨਾ ਰੌਲਾ ਪੈ ਗਿਆ ਵਾ, ਜਿੰਨੀ ਹੁਣ ਫੜ ਲਓ ਹੋ ਗਈ ਆ ਕਰੋਨਾ ਨੂੰ ਲੈ ਕੇ, ਮੈਨੂੰ ਨਹੀਂ ਲੱਗਦਾ ਕਿ ਹੁਣ ਮਾਮਲਾ ਜਿਹੜਾ ਉਹ ਕੋਰੀਡੋਰ ਦੇ ਖੁੱਲ੍ਹਣ ਤੱਕ ਪਹੁੰਚੇਗਾ। ਸੋ ਅਸੀਂ ਕਹਿ ਸਕਦੇ ਹਾਂ ਕਿ ਠੀਕ ਆ, ਇੱਕ ਮੰਗ ਰੱਖੀ ਜਾ ਸਕਦੀ ਆ ਕਿ ਜਦੋਂ ਸਭ ਕੁਛ ਚੱਲੀ ਜਾਂਦਾ, ਜਦੋਂ ਅਦਾਰੇ ਦੂਜੇ ਵੀ ਖੁੱਲ੍ਹੇ ਆ ਤਾਂ ਇਹ ਲਾਂਘਾ ਵੀ ਖੁੱਲ੍ਹਣਾ ਚਾਹੀਦਾ ਆ। ਪਰ ਮੈਨੂੰ ਨਹੀਂ ਲੱਗਦਾ ਹੁਣ ਆਪਾਂ ਨੂੰ ਇਹ ਗੱਲ ਜਿਹੜੀ ਆ ਉਹ ਸਿਰਫ ਇੱਥੇ ਹੀ ਖੜਾ ਦੇਣੀ ਚਾਹੀਦੀ ਆ ਕਿ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਠੀਕ ਠਾਕ ਹੋਏਗਾ, ਦੁਨੀਆਦਾਰੀ ਜਿਹੜੀ ਉਹ ਠੀਕ ਢੰਗ ਨਾਲ ਚੱਲੇਗੀ, ਸਮਾਜ ਹੈ ਜਿਹੜਾ ਉਹ ਅੱਗੇ ਵਧੀਆ ਪ੍ਰਗਤੀਸ਼ੀਲ ਹੋਏਗਾ ਤੇ ਇਹ ਲਾਂਘਾ ਵੀ ਇੱਕ ਦਿਨ ਖੁੱਲੇਗਾ। ਪਰ ਮੈਨੂੰ ਲੱਗਦਾ ਠੀਕ ਆ, ਜਥੇਦਾਰ ਸਾਹਿਬ ਨੇ ਮੰਗ ਕੀਤੀ ਆ, ਵਾਜਬ ਆ, ਪਰ ਲੱਗਦਾ ਨਹੀਂ ਹੈ ਕਿ ਦੌਰ ਦੇ ਵਿੱਚ ਜਦੋਂ ਪੰਜਾਬ ਨੂੰ ਗਿਣ ਰਹੇ ਆ ਕਿ 2-3 ਰਾਜ ਐਸੇ ਆ ਜਿਨ੍ਹਾਂ ਦੇ ਵਿੱਚੋਂ 70-75% ਕੇਸ ਨਿਕਲ ਰਹੇ ਆ, ਪਰ ਪੰਜਾਬ ਦਾ ਉਹਨਾਂ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਹਿੱਸਾ ਜਿਹੜਾ ਉਹ 2-2.5 ਹਜ਼ਾਰ ਦਾ ਹੋਊਗਾ ਵੱਧ ਤੋਂ ਵੱਧ। ਮੇਰੇ ਖਿਆਲ ਦੇ ਨਾਲ ਹਜੇ 2000 ਦੇ ਅੰਕੜੇ ਨੂੰ ਨਹੀਂ ਛੋਇਆ, ਪਰ ਉਹਨਾਂ ਨੂੰ ਉਸੇ ਸੂਚੀ 'ਚ ਹੀ ਰੱਖ ਰਹੇ ਆ ਜਿਸ ਸੂਚੀ ਦੇ ਵਿੱਚ ਕਈ ਰਾਜ ਜਿਹੜੇ ਆ ਉਹ 10-10, 12-12 ਹਜ਼ਾਰ ਰੋਜ਼ਾਨਾ ਦੇ ਪੋਜ਼ਿਟਿਵ ਕੇਸ ਦੇ ਰਹੇ ਆ। ਲਿਹਾਜ਼ਾ ਆਪਾਂ ਸੋਚ ਸਕਦੇ ਹਾਂ, ਸਮਝ ਸਕਦੇ ਹਾਂ ਕਿ ਜਦੋਂ ਇੱਥੇ ਬਹੁਤ ਜ਼ਿਆਦਾ ਪੰਜਾਬ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਸਾਥ ਕਰਵਾਇਆ ਜਾ ਰਿਹਾ, ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਜਿਹੜੀ ਤੁਸੀਂ ਲੜਾਈ ਵਿੱਢੀ ਆ ਤੁਹਾਨੂੰ ਅੰਜਾਮ ਦੱਸਾਂਗੇ, ਤਾਂ ਉਸ ਸੂਰਤ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਸ ਪਾਸੇ ਕੋਈ ਕਦਮ ਚੁੱਕਿਆ ਜਾਏਗਾ। ਜੀ ਜੀ। ਅਗਲੀ ਗੱਲ ਕਰੀਏ, ਸੁਖਬੀਰ ਹੋਣਾ ਵੱਲੋਂ ਵਲਟੋਹਾ ਨੂੰ ਟਿਕਟ ਦੇਣ ਤੋਂ ਬਾਅਦ ਭੈਣ ਪਰਨੀਤ ਕੌਰ ਦਾ ਵੱਡਾ ਐਲਾਨ। ਹਾਂਜੀ ਦੇਖੋ, ਇਹਨਾਂ ਦੇ ਜਿਹੜੇ ਸਿਆਸੀ ਸਲਾਹਕਾਰ ਆ ਗੁਰਮੁਖ ਸਿੰਘ ਜੀ, ਉਹਨਾਂ ਦੀ ਵੀਡੀਓ ਆਈ ਆ ਬਾਅਦ ਦੇ ਵਿੱਚ ਜਦੋਂ ਐਲਾਨ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ
ਬੀਬੀ ਪ੍ਰਨੀਤ ਕੌਰ ਵੀ ਇਲੈਕਸ਼ਨ ਲੜੇਗੀ। ਤਾਂ ਇਹ ਕਮਾਲ ਦੀ ਗੱਲ ਹੈ ਕਿ ਉਹਨਾਂ ਨੇ ਰੈਲੀ ਕਰ ਲਈ, ਐਲਾਨ ਕਰ ਦਿੱਤਾ, ਪਰ ਨਾਲ ਹੀ ਜਿਹੜੇ ਕੈਰੋ ਪਰਿਵਾਰ ਦੇ ਸਿਆਸੀ ਸਲਾਹਕਾਰ ਆ ਗੁਰਮੁਖ ਸਿੰਘ ਜੀ, ਉਹ ਵੀਡੀਓ ਜਾਰੀ ਕਰਦੇ ਆ ਕਿ 2022 ਦੀਆਂ ਚੋਣਾਂ ਵਿੱਚ ਖੇਮਕਰਨ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋ ਦੀ ਸੁਪਤਨੀ ਬੀਬਾ ਪ੍ਰਨੀਤ ਕੌਰ, ਜਿਹੜੇ ਕਿ ਭੈਣ ਜੀ ਆ ਬਾਦਲ ਯਾਨੀ ਸੁਖਬੀਰ ਸਿੰਘ ਬਾਦਲ ਜੀ ਦੇ ਤੇ ਪ੍ਰਕਾਸ਼ ਸਿੰਘ ਬਾਦਲ ਜੀ ਦੇ ਪੁੱਤਰੀ ਆ, ਤੇ ਉਹ ਇਲੈਕਸ਼ਨ ਲੜੂਗੇ। ਪਰ ਇਹ ਆਪਣੇ ਆਪ ਦੇ ਵਿੱਚ ਆਪਾਂ ਸਟੇਟਮੈਂਟ ਜਿਹੜੀ ਆ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋ ਦੀ ਹੀ ਗਿਣ ਸਕਦੇ ਹਾਂ। ਅਸਲ ਦੇ ਵਿੱਚ ਦੇਖੋ, ਇੱਕ ਤਾਂ ਚੀਜ਼ ਜਿਹੜੀ ਆ ਨਾ, ਜੇ ਤੁਸੀਂ ਉੱਥੇ ਲੋਕਲ ਬੰਦਿਆਂ ਨਾਲ ਗੱਲ ਕਰੋਗੇ, ਉਹ ਕਹਿੰਦੇ ਆ ਕਿ ਇਨਸਿਕਿਉਰਿਟੀ ਆ, ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕੋਈ ਕੰਮ ਜ਼ਿਆਦਾ ਹੋਇਆ ਨਹੀਂ, ਮਤਲਬ ਕਿ ਆਪੋਜੀਸ਼ਨ 'ਚ ਵੀ ਕੋਈ ਕੰਮ ਜ਼ਿਆਦਾ ਨਹੀਂ ਹੋਇਆ, ਇਸ ਕਰਕੇ ਇਨਸਿਕਿਉਰਿਟੀ ਇੱਕ। ਤੇ ਦੂਸਰਾ ਪੱਖ ਜਿਹੜਾ, ਮੈਂ ਇਹਨੂੰ ਹੋਰ ਪੱਖ ਤੋਂ ਵੀ ਲੈਣਾ, ਚਲੋ ਇਸ ਤਰ੍ਹਾਂ ਹੁੰਦਾ ਕਿ ਕੋਈ ਸਮੀਕਰਨ ਤੁਹਾਡੇ ਉਲਟ ਹੁੰਦਾ, ਜਦ ਕਿ ਉੱਥੋਂ ਦੇ ਲੋਕਲ ਲੋਕ ਦੱਸਦੇ ਆ ਕਿ ਖੇਮਕਰਨ ਦੇ ਵਿੱਚ ਪੋਜੀਸ਼ਨ ਅਕਾਲੀ ਦਲ ਦੀ ਠੀਕ ਆ, ਥੋੜੀ ਪੱਟੀ ਨਾਲ ਜੁਦਾ, ਬਾਕੀ ਪਤਾ ਨਹੀਂ ਕੀ ਹੋਣਾ। ਚਲੋ ਆਪਾਂ ਕਿਸੇ ਦੀ ਸਾਈਡ ਨਹੀਂ ਲੈਂਦੇ, ਆਪਣੇ ਲਈ ਦੋਨੇ ਪਾਰਟੀਆਂ ਜਾਂ ਤਿੰਨੇ ਪਾਰਟੀਆਂ ਸਾਰੇ ਇੱਕੋ ਜਿਹੇ ਆ। ਪਰ ਦੂਜਾ ਜਿਹੜਾ ਸਿਆਸੀ ਦਾਅ ਹੁੰਦਾ, ਮੈਂ ਉਸ ਚੀਜ਼ ਨੂੰ ਲੈ ਕੇ ਚੱਲਦਾ ਆ, ਉਸ ਚੀਜ਼ ਨੂੰ ਵੀ ਸੋਚ ਕੇ ਚੱਲਦਾ ਆ ਕਿ ਦੇਖੋ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪਰਿਵਾਰ ਵਾਸਤੇ ਬਹੁਤ ਜ਼ਿਆਦਾ ਨਿਸ਼ਾਨਾ ਖੱਟਿਆ ਜਾਂਦਾ ਗਾਏ ਬਗਾਏ। ਤਾਂ ਇਸ ਮਾਮਲੇ ਦੇ ਵਿੱਚ ਯਾਨੀ ਹੁਣ ਜੇ ਤੁਸੀਂ ਦੇਖੋਗੇ ਤਾਂ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਨੇ ਇੱਕ ਐਗਜ਼ਾਮਪਲ ਸੈੱਟ ਕਰਨ ਦਾ ਵੀ ਯਤਨ ਕੀਤਾ ਹੈ। ਹੋ ਸਕਦਾ ਕੱਲ ਨੂੰ ਆਦੇਸ਼ ਪ੍ਰਤਾਪ ਸਿੰਘ ਕੈਰੋ ਇਹ ਬਿਆਨ ਦੇ ਦੇਣ, ਆਪਾਂ ਨੂੰ ਸੁਣਾਈ ਦੇਵੇ, ਕਿਉਂਕਿ ਉਹਨਾਂ ਦੀ ਵੱਡੇ ਬਾਦਲ ਨਾਲ ਬਹੁਤ ਜ਼ਿਆਦਾ ਕਹਿੰਦੇ ਕਿ ਇੱਕ ਮੈਂ ਕਿਹਾ ਗੱਲ, ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਇੰਨੀ ਜੰਮਦੀ ਨਹੀਂ ਹੈ ਉਹਨਾਂ ਦੀ। ਇਹ ਉਹ ਦੱਸਦੇ ਆ ਅਕਾਲੀ ਦਲ ਦੇ ਜਿਹੜੇ ਸੋਰਸਸ ਆ, ਉਹ ਆਪ ਵੀ ਇਹਨਾਂ ਗੱਲਾਂ ਨੂੰ ਕਈ ਵਾਰ ਬਿਆਨ ਦਿੰਦੇ ਆ ਆਫ ਦੀ ਰਿਕਾਰਡ। ਤਾਂ ਦੂਜੇ ਪਾਸੇ ਜਿਵੇਂ ਮੈਂ ਕਹਿ ਰਿਹਾ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੈਸੇਜ ਦੇਣ ਦਾ ਯਤਨ ਕੀਤਾ ਜਾਵੇ ਕਿ ਅਸੀਂ ਪਰਿਵਾਰਵਾਦ ਨੂੰ ਭਾਈ ਹੁਣ ਵਧਾਵਾ ਨਹੀਂ ਦੇਵਾਂਗੇ, ਅਸੀਂ ਸੈਕੰਡ ਲਾਈਨ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਵਧੇਰੇ ਮੌਕੇ ਦੇਵਾਂਗੇ, ਨੌਜਵਾਨਾਂ ਨੂੰ ਵਧੇਰੇ ਮੌਕਾ ਦੇਵਾਂਗੇ। ਤਾਂ ਇੱਕ ਰਾਜਨੀਤਿਕ ਦਾ ਜਾਂ ਪੈਂਤੜਾ ਵੀ ਹੋ ਸਕਦਾ, ਬਾਕੀ ਕੁਝ ਵੀ ਹੋ ਸਕਦਾ, ਰਾਜਨੀਤੀ ਹੈ। ਜੀ ਜੀ, ਅਗਲੀ ਮਿੰਟ 'ਚ ਗੱਲ ਕਰ ਲਈਏ। ਕਹਿੰਦੇ ਸਵਪਨ ਦਾਸ ਗੁਪਤਾ ਵੱਲੋਂ ਰਾਜ ਸਭਾ ਤੋਂ ਅਸਤੀਫਾ। ਹਾਂਜੀ, ਇਹ ਹੈਗੇ ਆ ਬੰਗਾਲ ਦੇ, ਮਤਲਬ ਕਿ ਜਿਵੇਂ ਨਾ ਹੀ ਦਾਸ ਗੁਪਤਾ ਵਗੈਰਾ ਜਿਹੜੇ ਹੁੰਦੇ ਆ ਨਾ, ਚੈਟਰਜੀ, ਬੈਨਰਜੀ, ਇਹ ਜ਼ਿਆਦਾਤਰ ਬੰਗਾਲੀਆਂ ਦੇ ਹੁੰਦੇ ਨੇ। ਤਾਂ ਇਹਨਾਂ ਨੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ। ਜ਼ਾਹਰ ਦੀ ਗੱਲ ਆ ਕਿ ਇਹ ਇਲੈਕਸ਼ਨ 'ਚ ਜਾ ਰਹੇ ਹੋਣਗੇ, ਕਿਉਂਕਿ ਪੰਗਾ ਇਹ ਪਿਆ, ਜਿਹੜੀ ਉਹ ਬੀਬੀ ਹੈਗੀ ਆ ਨਾ ਮੋਤਰੇ, ਉਹਦਾ ਨਾਮ ਮੈਨੂੰ ਭੁੱਲ ਗਿਆ, ਬਹੁਤ ਉਹਨੇ ਸੁਰਖੀਆਂ ਕੱਟੀਆਂ ਸੀਗੀਆਂ। ਤਾਂ ਉਹ ਜਿਹੜੀ ਬੀਬੀ ਆ ਉਹਦੇ ਹੀ ਸਵਾਲ ਚੁੱਕਿਆ ਸੀਗਾ ਕਿ ਇਹਨਾਂ ਦਾ ਨਾਮ ਆ, ਜੋ ਟਿਕਟਾਂ ਦੀ ਵੰਡ ਕੀਤੀ ਗਈ ਆ, ਦਾਸ ਗੁਪਤਾ ਹੋਰਾਂ ਦਾ ਨਾਮ ਆ, ਇਹ ਰਾਜ ਸਭਾ ਦਾ ਜਿਹੜਾ ਮੈਂਬਰ ਆ, ਵੈਸੇ ਜੇ ਤੁਸੀਂ ਦੇਖੋਗੇ ਨਾ ਬੜੇ ਇੰਟਰਸਟਿੰਗ ਨੇ ਕਾਨੂੰਨ ਇਹੋ ਜਿਹੇ ਚੁਣੇ ਹੋਏ ਨੁਮਾਇੰਦਿਆਂ ਦੇ, ਕਿ ਜਿਹੜਾ ਬੰਦਾ ਨੋਮੀਨੇਟ ਹੁੰਦਾ ਰਾਜ ਸਭਾ ਦੇ ਵਿੱਚ, ਕੁਛ ਮੈਂਬਰ ਨੋਮੀਨੇਟ ਵੀ ਹੁੰਦੇ ਆ ਨਾ, ਕੁਛ ਤੇ ਵੋਟਾਂ ਨਾਲ ਜਾਂਦੇ ਆ, ਕੁਛ ਨੋਮੀਨੇਸ਼ਨਸ ਹੁੰਦੀਆਂ ਨੇ। ਵਿਜੇ ਮਾਲੀਆ ਵੀ ਨੋਮੀਨੇਟ ਹੋਇਆ ਸੀ, ਔਰ ਕਮਾਲ ਦੀ ਗੱਲ ਆ ਕਿ ਦੋਨਾਂ ਨੇ, ਭਾਰਤੀ ਜਨਤਾ ਪਾਰਟੀ ਤੋਂ ਦੋਨਾਂ ਨੇ ਵੀ ਉਹਦਾ ਸਾਥ ਦਿੱਤਾ ਸੀ। ਜੇ ਨੋਮੀਨੇਸ਼ਨ ਹੋਈ ਹੈ ਜਾਂ ਸਿਲੈਕਸ਼ਨ ਮੈਨੂੰ ਪਤਾ ਨਹੀਂ, ਪਰ ਕਹਿ ਸਕਦੇ ਕਿ ਦੋਨਾਂ ਨੇ ਭੇਜਿਆ ਸੀ ਉਹਨੂੰ ਰਲ ਕੇ। ਤਾਂ ਇੱਕ ਤਰ੍ਹਾਂ ਨੋਮੀਨੇਸ਼ਨ ਹੀ ਆ ਉਹ, ਕਿਆ ਭਾਈ ਜਾਣ ਦਿਓ। ਤਾਂ ਇੱਦਾਂ ਕੁਛ ਨੋਮੀਨੇਸ਼ਨਸ ਵੀ ਹੁੰਦੀਆਂ ਨੇ। ਤਾਂ ਇਹ ਜਿਹੜੇ ਨੋਮੀਨੇਟ ਹੁੰਦੇ ਆ, ਮਤਲਬ ਕਿ ਜਿਹੜੇ ਇਸ ਤਰ੍ਹਾਂ ਨਾਮਜ਼ਦ ਕੀਤੇ ਗਏ ਹੁੰਦੇ ਆ, ਉਹ 6 ਮਹੀਨੇ ਜੇ ਮੰਨ ਲਓ ਰਾਜ ਸਭਾ ਦੇ ਮੈਂਬਰ ਰਹਿ ਜਾਂਦੇ ਆ, ਤਾਂ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰ ਸਕਦੇ। ਸੈਕੰਡ ਤੰਦੂਲਕਰ ਤੁਸੀਂ ਦੇਖਿਆ ਹੋਣਾ, ਹਾਲਾਂਕਿ ਕਾਂਗਰਸ ਨੇ ਉਹਨੂੰ ਘੱਲਿਆ ਸੀਗਾ, ਪਰ ਆਫੀਸ਼ੀਅਲੀ ਜੇ ਆਪਾਂ ਦੇਖੀਏ ਤਾਂ ਨਵਜੋਤ ਸਿੰਘ ਸਿੱਧੂ ਵਾਂਗੂ ਉਹ ਕਿਸੇ ਪਾਰਟੀ 'ਚ ਨਹੀਂ ਗਏ, ਰਾਜ ਸਭਾ 'ਚ ਰਹੇ ਆ। ਏਦਾਂ ਹੀ ਮੇਰੇ ਖਿਆਲ ਦੇ ਨਾਲ ਰੇਖਾ ਵੀ, ਹਾਲਾਂਕਿ ਦੋਨਾਂ ਦੀ ਆ ਜਿਹੜੀ ਪਰਫਾਰਮੈਂਸ ਤੁਸੀਂ ਦੇਖ ਸਕਦੇ ਹੋ। ਤੇ ਇਸ ਤਰ੍ਹਾਂ ਨੋਮੀਨੇਸ਼ਨ ਜਿਹੜੀ ਹੁੰਦੀ, ਯਾਨੀ ਇਹ ਬੰਦੇ ਜੇ ਮੰਨ ਲਓ 6 ਮਹੀਨੇ ਰਹਿ ਜਾਂਦੇ ਆ ਤਾਂ ਆਫੀਸ਼ੀਅਲੀ ਕੋਈ ਪਾਰਟੀ ਜੁਆਇਨ ਨਹੀਂ ਕਰ ਸਕਦੇ। ਤੇ ਜਿਹੜੇ ਹੈਗੇ ਆ ਸਵਪਨ ਦਾਸ ਗੁਪਤਾ, ਇਹ ਤੇ ਕਾਫੀ ਦੇਰ ਦੇ ਆ ਉੱਥੇ ਰਾਜ ਸਭਾ 'ਚ, ਮੇਰੇ ਖਿਆਲ ਨਾਲ ਆਲਮੋਸਟ 3 ਸਾਲ ਹੋ ਗਏ ਹੋਣੇ, ਮੈਨੂੰ ਪੱਕਾ ਤੇ ਨਹੀਂ ਹੈ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਖਬਰਾਂ ਹੋਰ ਪੰਜਾਬ ਦੀਆਂ ਬਹੁਤ ਨੇ, ਇੱਧਰ ਧਿਆਨ ਨਹੀਂ ਜਾਂਦਾ ਨੈਸ਼ਨਲ ਨਿਊਜ਼ ਵੱਲ। ਪਰ ਮੇਰਾ ਅੰਦਾਜ਼ਾ ਕਿ 3 ਸਾਲ ਤਾਂ ਹੋ ਗਏ ਆ ਘੱਟੋ ਘੱਟ ਨੋਮੀਨੇਸ਼ਨ ਨੂੰ। ਜ਼ਾਹਰ ਜੀ ਗੱਲ ਹੈ ਕਿ ਕਾਨੂੰਨ ਇਹ ਜਾ ਨਹੀਂ ਸਕਦੇ ਇੱਧਰਲੇ ਪਾਸੇ, ਤਾਂ ਇਸ ਕਰਕੇ ਕਿ ਕਿਤੇ ਇੱਧਰੋਂ ਜਾਂਦੇ ਨਾ ਲੱਗੀਏ ਤੇ ਉਧਰੋਂ ਵੀ ਰਹਿ ਜਾਈਏ। ਇਸ ਕਰਕੇ ਆਪਾਂ ਇੱਕ ਪਾਸਾ ਹੋਈਏ ਤਾਂ ਜਾਨੀ ਉੱਥੇ ਇਲੈਕਸ਼ਨ ਲੜੀਏ। ਸੋ ਰਾਜ ਸਭਾ ਦੀ ਇਹਨਾਂ ਨੇ ਮੈਂਬਰਸ਼ਿਪ ਜਿਹੜੀ ਆ ਤਿਆਗ ਦਿੱਤੀ ਆ। ਪਰ ਇੱਕ ਚੀਜ਼ ਇਹਦੇ 'ਚ ਚਲੋ ਤੁਸੀਂ ਹੋਰ ਅੰਦਾਜ਼ਾ ਲਾ ਲਿਓ, ਤੁਹਾਨੂੰ ਇੰਟਰਸਟਿੰਗ ਫੈਕਟ ਦੇ ਦਿੰਦਾ, ਤੁਸੀਂ ਇਹਦੇ ਤੇ ਵੇਖ ਲਿਓ ਭਾਈ ਵਾਹ ਕੀ ਬਣ ਸਕਦਾ, ਕੀ ਉਮੀਦ, ਕੀ ਗੁੰਜਾਇਸ਼ ਆ। ਇੱਕ ਤੇ ਇਹ ਆ ਕਿ ABP ਵਾਲਿਆਂ ਦਾ ਜਿਹੜਾ ਸਰਵੇ ਆਇਆ
ਉਹ ਵੀ ਜਿਤਾ ਰਿਹਾ ਵਾ ਮਮਤਾ ਬੈਨਰਜੀ ਨੂੰ। ਔਰ ਵੋਟ ਸ਼ੇਅਰ ਵੀ ਬੜਾ ਜ਼ਬਰਦਸਤ ਹੈ ਉਹਨਾਂ ਦਾ, 45-46%। ਹਾਲਾਂਕਿ ਜਿਹੜਾ ਮੇਰਾ ਅੰਦਾਜ਼ਾ ਹੈ ਉਹ ਇਹੀ ਹੈ, 5-6% ਵੋਟ ਸ਼ੇਅਰ ਦਾ ਫਰਕ ਰਹਿਣਾ। ਤੇ ਸਰਵੇਖਣ ਵੀ ਇਹੀ ਗੱਲ ਕਹਿੰਦਾ। ਚਲੋ ਉਹਨੂੰ ਛੱਡ ਦਿੰਦੇ ਆਪਾਂ, ਹਾਲੇ ਬਹੁਤ ਕੁਛ ਹੋਣਾ। ਕਿ ਤੁਸੀਂ ਦੇਖੋ ਕਿ ਜਿਹੜੇ ਇਹਨਾਂ ਨੇ ਦੂਜੀ ਕਹਿ ਲਓ ਕਿ ਸੂਚੀ ਦੇ ਵਿੱਚ ਕੈਂਡੀਡੇਟ ਐਲਾਨੇ ਆ, ਉਹਦੇ ਵਿੱਚ 4 ਮੈਂਬਰ ਪਾਰਲੀਮੈਂਟ ਨੇ, 4 ਮੈਂਬਰ ਪਾਰਲੀਮੈਂਟ। 4 ਮੈਂਬਰ ਪਾਰਲੀਮੈਂਟ ਦਾ ਤੇ ਬੰਦਾ ਕਦੋਂ ਲਾਉਂਦਾ? ਜਦੋਂ ਫਸਿਆ ਹੋਵੇ, ਜਦੋਂ ਕਸੂਤਾ ਫਸਿਆ ਹੋਵੇ। ਸੋ ਜ਼ਰਾ ਜੀ ਗੱਲ ਹੈ ਕਿ ਉੱਥੇ ਪੋਜੀਸ਼ਨ ਜਿਹੜੀ ਆ ਭਾਰਤੀ ਜਨਤਾ ਪਾਰਟੀ ਵਾਸਤੇ ਬਹੁਤ ਟਫ ਹੋਈ ਪਈ ਹੈ, ਮਤਲਬ ਕਿ ਟੱਕਰ ਜਿਹੜੀ ਹੈ ਕਾਂਟੇ ਦੀ ਹੈ। ਇਸੇ ਕਰਕੇ ਇੰਨੇ ਮੈਂਬਰ ਪਾਰਲੀਮੈਂਟ ਦਾ ਤੇ ਜਿਹੜੇ ਉਹ ਲਾਏ ਇਹਨਾਂ ਨੇ, ਖੈਰ ਉਹਨਾਂ ਦੇ ਵਿੱਚ ਸਪਨ ਦਾ ਸੀ ਇੱਕ ਸੀ ਜੀ। ਪ੍ਰਣਬ ਮੁਖਰਜੀ ਨੇ ਕੀਤਾ ਸੀ ਜੀ ਨੋਮੀਨੇਟ 2016 ਦੇ ਵਿੱਚ, ਇਹਨਾਂ ਨੂੰ 2022 ਤੱਕ ਸੀਗੀ ਟਰਮ, ਰਹਿ ਗਿਆ ਸੀ। ਇਹ ਨੋਮੀਨੇਟ ਹੀ ਹੈ ਨਾ ਜੀ ਜੀ ਨੋਮੀਨੇਟ ਜੀ। ਸੋ ਇਹ ਭਾਜਪਾ ਦਾ ਸਾਬਕਾ ਜਿਹੜਾ ਜਸ਼ਵੰਤ ਸਿਨਹਾ ਆ, ਉਹ ਵੀ ਤ੍ਰਿਣਮੂਲ ਜਿਹੜਾ ਆ ਮਮਤਾ ਬੈਨਰਜੀ ਦੇ ਨਾਲ ਆ ਕੇ ਜੁੜਿਆ ਆ। ਸੋ ਉਹਦੇ ਇੱਧਰ ਜਾਣ ਦੇ ਨਾਲ ਕੋਈ ਬੰਗਾਲ ਦੀ ਇਹਨਾਂ ਚੋਣਾਂ ਦੇ ਉੱਤੇ ਕੋਈ ਫਰਕ ਪੈ ਸਕਦਾ? ਹਾਂਜੀ, ਬੜਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਉਹਨੂੰ ਮਮਤਾ ਬੈਨਰਜੀ ਨੇ। ਚਿਹਰਾ ਯਸ਼ਵੰਤ ਸਿਨਹਾ ਚਿਹਰਾ ਬਹੁਤ ਵੱਡਾ। ਇਹ ਤੇ ਦੇਖੋ ਨਰਿੰਦਰ ਮੋਦੀ ਹੋਰਾਂ ਨੇ ਬਹੁਤ ਬੰਦਿਆਂ ਨੂੰ ਗੁੱਠੇ ਲੈਣ ਲਾਇਆ। ਪ੍ਰਵੀਨ ਤੋਗੜੀਆ ਜਿਹੜਾ ਜੁੰਡੀ ਦਾ ਯਾਰ ਸੀ ਇਹਨਾਂ ਦਾ, ਮੁਰਲੀ ਮਨੋਹਰ ਜੋਸ਼ੀ ਜੁੰਡੀ ਦਾ ਯਾਰ ਸੀ, ਸਾਰੇ ਪਿੱਛੇ ਧੱਕ ਦਿੱਤੇ। ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡੇ ਪੱਧਰ ਤੇ ਲੀਡਰਸ਼ਿਪ ਨੂੰ ਜਿਹੜਾ ਇਹਨਾਂ ਨੇ ਕਿਸੇ ਨੂੰ ਮਾਰਗਦਰਸ਼ਨ ਮੰਡਲ ਚ, ਕਿਸੇ ਨੂੰ ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ 1475 ਕਹਿੰਦੇ ਯਦੀਯਾ 78 ਸਾਲਾਂ ਦਾ ਉਹ CM ਬਣਿਆ ਪਿਆ। ਤੇ ਆ ਜਿਹੜਾ ਸ੍ਰੀਧਰਨ ਆ ਮੈਟਰੋਮੈਨ ਜਿਹਨੂੰ ਇਹਨਾਂ ਨੇ ਕੇਰਲ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਲਾਉਂਦੇ 88 ਸਾਲ ਦਾ। ਮਤਲਬ ਕਿ ਇਸ ਤਰ੍ਹਾਂ ਝਾੜ ਦਿੱਤੇ ਇਹਨਾਂ ਨੇ, ਪੱਕੇ ਬੇਰ ਸੀਗੇ ਜਿਹੜੇ ਉਹ ਢੀਮਾ ਮਾਰ ਕੇ ਝਾੜ ਦਿੱਤੇ। ਆਹ ਹੀ ਚੱਕਰ ਆ, ਇਹਦਾ ਫਰਕ ਆ। ਬਾਕੀ ਗੱਲ ਹੈ ਅਸਲ ਦੇ ਵਿੱਚ ਜਿਹੜਾ ਫਰਕ ਪਿਆ ਉਹ ਮਮਤਾ ਬੈਨਰਜੀ ਦੀ ਸੱਟ ਤੋਂ ਪਿਆ। ਬਾਕੀ ਇਹਨਾਂ ਨੇ ਜੋ 2-3 ਦਿਨ ਬਿਆਨਬਾਜ਼ੀ ਕੀਤੀ ਉਹਦੇ ਤੋਂ ਬਹੁਤ ਫਰਕ ਪਿਆ, ਕਿਉਂਕਿ ਬੰਗਾਲੀ ਲੋਕ ਨਾ ਜਿਹੜੇ ਔਰਤਾਂ ਪ੍ਰਤੀ ਬੜੇ ਸੰਜੀਦਾ ਹੁੰਦੇ ਨੇ। ਜੀ ਔਰਤਾਂ ਪ੍ਰਤੀ ਬਹੁਤ ਬੇਹੱਦ ਸੰਵੇਦਨਸ਼ੀਲ ਹੁੰਦੇ ਆ। ਜਿਸ ਤਰ੍ਹਾਂ ਇਹਨਾਂ ਨੇ ਬਿਆਨ ਦਿੱਤੇ, ਨਾਟਕ ਕਰਦੀ ਆ, ਫਲਾਹ ਕਰਦੀ, ਧਮਕਾ ਕਰਦੀ, ਉਸ ਚੀਜ਼ ਦਾ ਵੀ ਅਸਰ ਪਿਆ। ਔਰ ਇਹ ਮੈਂ ਤੁਹਾਨੂੰ ਅੱਗੇ ਦੱਸਦਾ ਕਿ ਫੈਕਟ ਆ ਕਿ ਜਿਹੜੇ ਸ਼ੁਰੂਆਤੀ 2-3 ਗੇੜ ਆ ਉੱਥੇ ਜਨਤਾ ਪਾਰਟੀ ਦਾ ਪਲੜਾ ਭਾਰੀ ਸੀ, ਜਿਵੇਂ ਜੰਗਲ ਮਹਿਲ ਏਰੀਆ ਵਾ ਜਾਂ ਕਹਿ ਲਓ ਕਿ ਜਿਹੜਾ ਨਾਰਥ ਬੰਗਾਲ ਹੈ ਉੱਧਰ ਇਹਨਾਂ ਦੀ ਸਾਈਡ ਭਾਰੀ ਸੀ। ਪਰ ਭਾਰੀ ਸਾਈਡ ਦੇ ਵਿੱਚ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਮਮਤਾ ਬੈਨਰਜੀ ਨੇ ਇੱਕ ਐਸੀ ਸੱਟ ਮਾਰੀ ਹੈ, ਜਿਹੜੀ ਉਹ ਸੱਟ ਲੱਗੀ ਹੈ ਤੇ ਉਹਨੇ ਸਾਰੀ ਰਣਨੀਤੀ ਜਿਹੜੀ ਹੈ ਨਾ ਇੱਕ ਵਾਰੀ ਫਿਰ ਬਦਲ ਦਿੱਤੀ। ਤੁਸੀਂ ਦੇਖ ਲਓ, ਨਾ ਤਾਂ ਉੱਥੇ ਕਿਸਾਨ ਬਿੱਲਾਂ ਦਾ ਜ਼ਿਕਰ ਕਰ ਰਹੇ ਆ, ਨਾ ਇਹ CA NRC ਦਾ ਕੋਈ ਉੱਥੇ ਜ਼ਿਕਰ ਕਰ ਰਹੇ ਆ, ਜਿਹੜਾ ਕਿ ਬੰਗਾਲ ਵਾਸਤੇ ਲਿਆਏ ਸੀ। ਕਹਿੰਦੇ ਅਸਮ ਤੇ ਬੰਗਾਲ ਦੇ ਵਿੱਚ ਅਸੀਂ ਇੱਕ ਸੁਭਾਈਏ ਰਹਿਣ ਨਹੀਂ ਦੇਣੇ, ਉਹ ਜ਼ਿਕਰ ਤੱਕ ਨਹੀਂ ਕਰ ਰਹੇ। ਸਿਰਫ ਤੇ ਸਿਰਫ ਉਹੀ ਹੈ ਬਸ ਹਿੰਦੂ ਮੁਸਲਮਾਨ ਵਾਲਾ ਕਾਰਡ ਜਿਹੜਾ ਉਹੀ ਜੀ 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 ਬਿਲਕੁਲ। ਤੇ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜੀ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।